ਵਾਹਿਗੁਰੂ ਜੀ ਕੀ ਫਤਿਹ। ਟੀਵੀ 84 ਦੀ ਟੀਮ ਇਸ ਵੇਲੇ ਮੌਜੂਦ ਹੈਗੀ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਮੇਨ ਦਫ਼ਤਰ ਦੇ ਅੰਦਰ। ਤੁਸੀਂ ਸਿਚੁਏਸ਼ਨ ਔਰ ਹਾਲਾਤ ਦੇਖੋ। ਜਿਸ ਗੁਰਦੁਆਰਾ ਕਮੇਟੀ ਦੇ ਦਫ਼ਤਰ ਦੇ ਅੰਦਰ ਧਰਮ ਦੀ ਗੱਲ ਹੋਣੀ ਚਾਹੀਦੀ ਸੀ, ਸਿੱਖੀ ਦੀ ਗੱਲ ਹੋਣੀ ਚਾਹੀਦੀ ਸੀ, ਮਨੁੱਖਤਾ ਦੀ ਗੱਲ ਹੋਣੀ ਚਾਹੀਦੀ ਸੀ, ਕੌਮ ਦੀ ਚੜ੍ਹਦੀ ਕਲਾ ਦੀ ਗੱਲ ਹੋਣੀ ਚਾਹੀਦੀ ਸੀ, ਅੱਜ ਉੱਤੇ ਗੰਦੀਆਂ ਤੋਂ ਗੰਦੀਆਂ ਗਾਲਾਂ ਕੱਢੀਆਂ ਜਾ ਰਹੀਆਂ ਨੇ। ਦੋ ਧਿਰਾਂ ਦੇ ਅੰਦਰ ਲੜਾਈ ਚੱਲ ਰਹੀ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਦਾਵਾ ਕਿ ਉਹਨਾਂ ਦਾ ਜਿਹੜਾ ਰਿਕਾਰਡ ਔਰ ਜੋ ਉਹਨਾਂ ਦਾ ਕੈਸ਼ ਜਿਹੜਾ ਗੋਲਕ ਵਿੱਚ ਪਿਆ ਹੈਗਾ, ਤਿਜੋਰੀ 'ਚ ਪਿਆ, ਪੂਰਾ ਹੈਗਾ। ਤੇ ਅਪੋਜੀਸ਼ਨ ਦਾ ਕਹਿਣਾ ਹੈਗਾ ਕਿ ਇਹਨਾਂ ਨੂੰ ਖੋਲ ਕੇ ਦਿਖਾਓ ਤੇ ਆਪਾਂ ਜਾਂ ਤੇ ਸੀਲ ਕਰਾਵਾਂਗੇ ਪੁਲਿਸ ਵੱਲੋਂ ਜਾਂ ਤੁਸੀਂ ਸਾਨੂੰ ਕੈਸ਼ ਕਰਾਓ। ਇੱਕ ਚੌਧਰ ਦੀ ਲੜਾਈ, ਇੱਕ ਗੋਲਕ ਦੀ ਲੜਾਈ ਲਗਾਤਾਰ ਜਾਰੀ ਹੈ। ਇੰਨੇ ਵੱਡੇ ਲੈਵਲ ਦੇ ਉੱਤੇ ਪੁਲਿਸ, ਸਿਕਿਉਰਿਟੀ ਔਰ ਪਤਾ ਨਹੀਂ ਕਿਹੜੇ ਕਿਹੜੇ ਡਿਪਾਰਟਮੈਂਟ ਦੇ ਫੋਰਸਿਸ ਇਸ ਵੇਲੇ ਇੱਥੇ ਲੱਗ ਚੁੱਕੀਆਂ ਨੇ। ਸਿੱਖ ਕੌਮ ਦੇ ਲਈ ਇੱਕ ਕਾਲਾ ਦਿਨ, ਇੱਕ ਉਹ ਧੱਬਾ ਜੋ ਦਿੱਲੀ ਕਮੇਟੀ ਦੇ ਮੱਥੇ ਦੇ ਉੱਤੇ ਅੱਜ ਲੱਗ ਰਿਹਾ ਹੈਗਾ ਕਿ ਜਿਸ ਹਦੂਦ ਦੇ ਅੰਦਰ ਧਰਮ ਦੀ ਗੱਲ ਹੋਣੀ ਚਾਹੀਦੀ ਸੀ, ਉੱਥੇ ਇਸ ਵੇਲੇ ਲੜਾਈ ਦੀ ਹਾਲਤ ਹੈ, ਪੱਗਾਂ ਲੈਣ ਦੀ ਹਾਲਤ ਹੈ। ਆਪਾਂ ਤੁਹਾਨੂੰ ਉਹ ਲਗਾਤਾਰ ਦਿਖਾ ਰਹੇ ਹੈਗੇ। ਉਹ ਪੂਰੀ ਕਵਰੇਜ ਅਸੀਂ ਇੱਥੇ ਕੰਟੀਨਿਊਸ ਕਰ ਰਹੇ ਹੈਗੇ ਆ ਔਰ ਆਪਾਂ ਤੁਹਾਨੂੰ ਦਿਖਾਈਏ ਕੈਮਰੇ ਦੇ ਉੱਤੇ। ਬਸ ਲੜਾਈ ਤੁਸੀਂ ਦੇਖੋ ਇੱਕ ਦੂਸਰੇ ਦੇ ਲਈ ਜੋ ਲੈਂਗੁਏਜ ਵਰਤੀ ਜਾ ਰਹੀ ਹੈਗੀ ਹੈ, ਸ਼ਾਇਦ ਬਹੁਤ ਹੀ ਸ਼ਰਮਨਾਕ ਦਿਨ ਹੈਗਾ ਸਿੱਖਾਂ ਦੇ ਲਈ ਔਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲਈ ਕਿ ਜਿਸ ਜਗ੍ਹਾ ਦੇ ਉੱਤੇ ਧਰਮ ਦੀ ਗੱਲ ਹੋਣੀ ਚਾਹੀਦੀ ਸੀ, ਮਨੁੱਖਤਾ ਦੀ ਗੱਲ ਹੋਣੀ ਚਾਹੀਦੀ ਸੀ, ਇਨਸਾਨੀਅਤ ਦੀ ਗੱਲ ਹੋਣੀ ਚਾਹੀਦੀ ਸੀ, ਉੱਥੇ ਇਸ ਵੇਲੇ ਚੌਧਰ ਦੀ ਲੜਾਈ ਔਰ ਪੈਸੇ ਦੀ ਲੜਾਈ। ਸਿਰਫ ਗੋਲਕ ਔਰ ਸਿਰਫ ਗੋਲਕ। ਕਿਤੇ ਨਾ ਕਿਤੇ ਸਿੱਖੀ ਪਿੱਛੇ ਰਹਿ ਚੁੱਕੀ ਹੈਗੀ ਹੈ। ਪੈਸਾ ਔਰ ਗੋਲਕ ਦੀ ਜਿਹੜੀ ਲੜਾਈ ਹੈ, ਚੌਧਰ ਦੀ ਲੜਾਈ ਹੈ, ਸਿਰਫ ਉਹੀ ਤੁਹਾਨੂੰ ਦਿਖ ਰਹੀ ਹੈਗੀ ਹੈ। ਇਹ ਲਗਾਤਾਰ ਕਵਰੇਜ ਜਾਰੀ ਹੈ। ਪੁਲਿਸ ਆਪਣੇ ਵੱਲੋਂ ਰੱਸਾਕਸ਼ੀ 'ਚ ਲੱਗੀ ਹੋਈ ਹੈ। ਅਸੀਂ ਕੋਸ਼ਿਸ਼ ਕਰਨੇ ਹੈਗੇ ਆ ਬਾਹਰ ਅਗਰ ਕੋਈ ਵੱਡੇ ਲੀਡਰ ਜਿਹੜੇ ਇਸ ਵੇਲੇ ਬੈਠੇ ਨੇ ਅਸੀਂ ਉਹਨਾਂ ਨਾਲ ਵੀ ਗੱਲ ਕਰੀਏ, ਕਿਉਂਕਿ ਉਹ ਬੈਠੇ ਨੇ ਆਪਣੀਆਂ ਕਾਰਾਂ ਦੇ ਅੰਦਰ। ਤੇ ਬਾਕੀ ਜਿਹੜੀ ਕਹੀਏ ਫੋਰਸ ਔਰ ਜਿਹੜਾ ਅੰਦਰ ਚੱਲ ਰਿਹਾ ਤਮਾਸ਼ਾ ਲਫ਼ਜ਼ ਕਵਾਂਗੇ, ਲਗਾਤਾਰ ਜਾਰੀ ਹੈਗਾ। ਸਾਨੂੰ ਬਕਾਇਦਾ ਜੀ ਪ੍ਰਸ਼ਾਦ ਵੀ ਦਿੱਤਾ ਜਾ ਰਿਹਾ ਔਨ ਕੈਮਰਾ। ਆਪਾਂ ਕੜਾ ਪ੍ਰਸ਼ਾਦ ਦੀ ਦੇਖ ਲਿੱਤੀ ਹੈ। ਲਗਾਤਾਰ ਸੇਵਾਵਾਂ ਜਾਰੀ ਨੇ। ਹਰਵਿੰਦਰ ਸਿੰਘ ਸਰਨਾ ਇਸ ਵੇਲੇ ਆਪਣੀ ਕਾਰ 'ਚ ਬੈਠੇ ਹੈਗੇ ਨੇ। ਅਸੀਂ ਉਹਨਾਂ ਦੇ ਨਾਲ ਗੱਲ ਕਰਾਂਗੇ ਕਿਉਂਕਿ ਹੁਣ ਅਨਕਟ ਚੱਲ ਰਿਹਾ ਲਗਾਤਾਰ। ਹਰਵਿੰਦਰ ਸਿੰਘ ਸਰਨਾ ਸਾਹਿਬ, ਇਸ ਵੇਲੇ ਅੰਦਰ ਉਹ ਹਾਲਾਤ ਨੇ ਜੋ ਸ਼ਾਇਦ ਸਾਡੀ ਸਿੱਖ ਕੌਮ ਦੇ ਲਈ ਬੜੀ ਨਾਮੋਸ਼ੀ ਦੇ ਲਈ ਨੇ। ਪੱਗਾਂ ਲੈਣ ਦੀ ਹਾਲਾਤ, ਇੱਕ ਦੂਜੇ ਨੂੰ ਚੈਲੰਜ ਕੀਤਾ ਜਾ ਰਿਹਾ। ਤੁਹਾਨੂੰ ਲੱਗਦਾ ਨਹੀਂ ਦਿੱਲੀ ਕਮੇਟੀ ਦਾ ਸ਼ਾਇਦ ਇਸ ਤੋਂ ਮਾੜਾ ਦਿਨ, ਇੰਨਾ ਕਾਲਾ ਦਿਨ ਨਹੀਂ ਹੋਏਗਾ? ਨਹੀਂ ਹੋਏਗਾ। ਮੈਂ ਇਤਿਹਾਸ ਦੇ ਵਿੱਚ ਮੈਨੂੰ ਤਕਰੀਬਨ ਦਿੱਲੀ ਗੁਰਦੁਆਰਾ ਕਮੇਟੀ ਦੀ ਅੱਜ 56 ਸਾਲ ਪਹਿਲੇ ਦੀ ਯਾਦਾਸ਼ਤ ਹੈ ਕਿ ਮੇਰੀ 55 ਸਾਲ ਦੀ। ਮੈਂ 56 ਸਾਲ ਦੇ ਇਤਿਹਾਸ ਦੇ ਵਿੱਚ ਇਹ ਕੁਝ ਨਹੀਂ ਵੇਖਿਆ। ਕਿਉਂਕਿ ਇਤਨੀ ਵੱਡੀ ਜਿਹੜੀ ਡਕੈਤੀ ਔਰ ਚੋਰੀ ਹੈਗੀ ਉਹ ਪਹਿਲੀ ਵਾਰੀ ਇਤਨੀ ਹੋਈ ਹੈ ਦਿੱਲੀ ਗੁਰਦੁਆਰਾ ਕਮੇਟੀ 'ਚ। ਬਈ ਯਕਮੁਸ਼ਤ 50-60 ਲੱਖ ਰੁਪਇਆ ਜਿਹੜਾ ਕੱਢਿਆ ਗਿਆ, ਯਕਮੁਸ਼ਤ। ਚੋਰੀ ਬਹੁਤ ਵੱਡੀ ਹੈ। ਇੱਕ ਤੁਸੀਂ ਇਹ ਦੇਖੋ ਬਈ ਉਹ ਮੈਂਬਰ ਜਿਹੜਾ ਹਾਰ ਚੁੱਕਾ ਹੈ, ਉਹ ਮੈਂਬਰ ਜਿਹੜਾ ਕਿ ਪਤਾ ਨਹੀਂ ਕਿਹੋ ਜਿਹੇ ਕਾਨੂੰਨ ਬਣੇ ਨੇ ਬਈ ਕਾਰਜਕਾਰੀ ਪ੍ਰਧਾਨ ਚਲਿਆ ਆ ਰਿਹਾ ਪਿਛਲੇ 6 ਮਹੀਨਿਆਂ ਤੋਂ, ਔਰ ਉਹ ਜਿਹੜਾ ਹੈ 55-60 ਲੱਖ ਰੁਪਈਆ ਗਾਇਬ ਕਰਵਾ ਦੇਵੇ। ਇਹ ਚੋਰੀ ਹੈਗੀ, ਡਕੈਤੀ ਹੈਗੀ। ਸਰਨਾ ਸਾਹਿਬ, ਚੋਰੀ ਦੇ ਇਲਾਵਾ ਗੱਲ ਕਰੀਏ, ਗਾਲੀ ਗਲੋਚ ਹੋ ਰਹੀ ਹੈ, ਮਾਂ ਪੈਂਦੀਆਂ ਨੰਗੀਆਂ ਗਾਲਾਂ ਕੱਢੀਆਂ ਜਾ ਰਹੀਆਂ ਨੇ। ਮੇਰੇ ਖਿਆਲ ਨਾਲ ਸਭ ਕੁਝ ਔਨ ਕੈਮਰਾ ਸਾਡੇ ਕੋਲ ਹੈਗਾ। ਹਾਲਾਂਕਿ ਮੀਡੀਆ ਦੇ ਉੱਤੇ ਵੀ ਰੋਕਣ ਦੀ ਕੋਸ਼ਿਸ਼ ਕੀਤੀ ਗਈ, ਬਾਕੀ ਸਾਰੇ ਅਟਕ ਗਏ। ਅਸੀਂ ਲਗਾਤਾਰ ਜਾ ਰਹੀ ਹਾਂ, ਮਗਰ ਕਿਤੇ ਨਾ ਕਿਤੇ ਕੌਮ ਜੋ ਦੇਖੇਗੀ ਉਹ ਕੀ ਵਿਚਾਰੇਗੀ? ਦੇਖੋ, ਜੇ ਉਹ ਕੋਈ ਜਾਂ ਬੀਜੋਗੇ ਉਹੀ ਕੁਝ ਫਲ ਪਾਓਗੇ। ਜਦ ਗੁਰਦੁਆਰਿਆਂ ਦੀ ਗੋਲਕ ਦੇ ਹਿਸਾਬ ਨਹੀਂ ਆਉਣਗੇ ਤੇ ਤੜਫਣ ਵਾਲੇ ਤੜਫਣਗੇ, ਹੱਥ ਚਲਾਉਣ ਵਾਲੇ ਹੱਥ ਚਲਾਉਣਗੇ, ਗਾਲਾਂ ਕੱਢਣ ਵਾਲੇ ਗਾਲ ਕੱਢ ਦੇਣਗੇ। ਮੈਂ ਕੀ ਕਰ ਸਕਦਾ ਇਹਦੇ? ਮੈਂ ਤਾਂ ਇਸੇ ਕਰਕੇ ਚੁੱਪ ਕਰਕੇ ਕਾਰ 'ਚ ਬੈਠਾ ਹੋਇਆ। ਪੁਲਿਸ ਜਿਹੜੀ ਹੈ ਸ਼ਾਇਦ ਉਹ ਗਿਣਤੀ ਕਰਵਾ ਰਹੀ ਹੈ ਗੋਲਕ ਦੀ। ਤੇ ਦੇਖੋ ਹੁਣ ਜੋ ਹਾਲਾਤ ਹੁੰਦੇ ਨੇ। ਸੰਗਤ ਜੀ, ਅਸੀਂ ਲਗਾਤਾਰ ਜੁੜੇ ਹਾਂ ਤੇ ਦੂਜੇ ਪਾਸੇ ਸਰਦਾਰ ਮਨਜੀਤ ਸਿੰਘ ਜੀਕੇ ਜੁੜੇ ਹੋਏ ਨੇ। ਅਸੀਂ ਉਹਨਾਂ ਨਾਲ ਵੀ ਗੱਲ ਕਰਨੇ ਆ। ਪਰਮਜੀਤ ਸਿੰਘ ਰਾਣਾ ਵੀ ਇੱਥੇ ਹੈਗੇ ਨੇ, ਧਰਮ ਪ੍ਰਚਾਰ ਕਮੇਟੀ ਦੇ ਮੁੱਖ ਸੇਵਾਦਾਰ ਰਹਿ ਚੁੱਕੇ ਨੇ। ਧਰਮ ਦੇ ਪੱਖੋਂ ਉਹਨਾਂ ਦਾ ਕੀ ਕਹਿਣਾ ਸੀ ਉਹ ਵੀ ਵਿਚਾਰ ਲਵਾਂਗੇ। ਤੇ ਮਨਜੀਤ ਸਿੰਘ ਜੀਕੇ ਜੋ ਇਸ ਵੇਲੇ ਗੱਡੀ 'ਚ ਬੈਠੇ ਨੇ, ਫਤਿਹ ਦੀ ਸਾਂਝ ਪਾਣੇ। ਮਨਜੀਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਕਹੋਗੇ ਇਸ ਹਾਲਾਤ ਦੇ ਉੱਤੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੱਲ ਇਹ ਹੈ ਕਿ ਤੁਸੀਂ ਹੁਣੇ ਸਵਾਲ ਕਰ ਰਹੇ ਸੀ ਕਿ ਅੰਦਰ ਗਾਲਾਂ ਕੱਢੀਆਂ ਜਾ ਰਹੀਆਂ, ਪੱਗਾਂ ਲੱਥਣ ਦੀ ਸੀ, ਔਨ ਕੈਮਰਾ ਸਭ ਕੁਝ। ਮੈਂ ਸਮਝਦਾ ਜੇ ਅੰਦਰ ਕੈਸ਼ ਪੂਰਾ ਹੁੰਦਾ ਤੇ ਪ੍ਰਧਾਨ ਜਾਂ ਸਕੱਤਰ ਦੋਵਾਂ 'ਚੋਂ ਕੋਈ ਜ਼ਿੰਮੇਵਾਰ ਆ ਜਾਂਦਾ। ਨਹੀਂ ਆਏ। ਪ੍ਰਧਾਨ ਸਕੱਤਰ ਦੀ ਲੋੜ ਹੀ ਨਹੀਂ। ਤੁਸੀਂ ਮੈਂਬਰ ਭੇਜਦੇ ਪਏ ਹੋ। ਤੁਸੀਂ GM ਜਾਂ ਤੁਹਾਡਾ ਕੈਸ਼ੀਅਰ ਕੈਸ਼ ਗਿਣਾ ਦਿੰਦਾ, ਤੁਸੀਂ ਨਹੀਂ ਗਿਣਾ ਰਹੇ।
ਜੇ ਕੈਸ਼ ਗਿਣਿਆ ਗਿਆ ਤੇ ਉਹ ਥੋੜਾ ਨਿਕਲਿਆ। ਮੈਂ ਸਮਝਦਾ ਵਾਂ ਕਿ ਬਹੁਤ ਬੁਰੇ ਹਾਲਾਤ ਨੇ, ਬਹੁਤ ਬੁਰੇ ਹਾਲਾਤ ਨੇ। ਇਹੋ ਜੀ ਗੱਲ ਕਦੀ ਨਹੀਂ ਦੇਖੀ ਸੁਣੀ ਗਈ। ਅਸੀਂ ਹਮੇਸ਼ਾ ਕਿਹਾ ਕਿ ਸਾਰੀਆਂ ਇਲੈਕਸ਼ਨਾਂ ਇਹਨਾਂ ਨੇ ਗੁਰੂ ਦੀ ਗੋਲਕ ਤੋਂ ਲੜੀਆਂ ਨੇ। ਸਾਰਾ ਕੁਝ ਇਹਨਾਂ ਨੇ ਗੁਰੂ ਦੀ ਗੋਲਕ ਤੋਂ ਅੱਜ ਜਿਹੜੇ ਮੁਕੱਦਮੇ ਲੜਦੇ ਪਏ ਨੇ, ਲੱਖਾਂ ਰੁਪਏ ਦੇ ਬਿੱਲ ਦੇਈ ਜਾਂਦੇ ਨੇ। ਸਰਸਾ ਸਾਹਿਬ ਆਪਣੀ ਇਲੈਕਸ਼ਨ ਹਾਰਨ ਤੋਂ ਬਾਅਦ ਸਰਨਾ ਸਾਹਿਬ ਤੋਂ ਮੇਰਾ ਖਿਆਲ ਹੈ ਕਿ 35-35 ਲੱਖ ਰੁਪਏ ਇੱਕ ਡੇਟ ਦੇ ਉੱਤੇ ਖਰਚ ਰਹੇ ਨੇ ਗੁਰਦੁਆਰੇ 'ਚੋਂ। 8 ਮੈਂਬਰਾਂ ਦੇ ਮੁਕੱਦਮੇ ਪਏ ਨੇ, ਉਹਨਾਂ ਦੇ ਸੀਨੀਅਰ ਐਡਵੋਕੇਟ ਇਹਨਾਂ ਦੇ ਪੇਸ਼ ਹੁੰਦੇ ਨੇ, ਖਰਚੇ ਕਿੱਥੋਂ ਗੁਰਦੁਆਰੇ 'ਚੋਂ। ਮੈਂ ਸਮਝਦਾ ਵਾਂ ਕਿ ਇਹ ਸਾਰਾ ਕੁਝ ਮੈਨੂਪਲੇਟ ਕਰਦੇ ਪਏ ਨੇ। ਔਰ ਵੱਡੀ ਗੱਲ ਕੀ ਹੈ ਕਿ ਜਿਹੜਾ ਬੰਦਾ ਹਾਰ ਗਿਆ ਉਸ ਦੀ ਕੀ ਮਜਬੂਰੀ ਹੈ ਕਿ ਉਸ ਨੂੰ ਤੁਸੀਂ ਪ੍ਰਧਾਨ ਬਣਾਉਣਾ ਇੱਥੋਂ ਦਾ ਜੀ। ਸੋ ਇਹ ਗੱਲ ਹੈ। ਬਿਲਕੁਲ ਸੰਗਤ ਜੀ, ਹਕੀਕਤ ਵਿੱਚ ਕਾਲਾ ਦਿਨ ਕਹੀਏ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਸ ਜਗ੍ਹਾ ਦੇ ਉੱਤੇ ਅਸੀਂ ਖਲੋਤੇ ਹੈਗੇ ਆ। ਹੁਣ ਸਾਡੇ ਨਾਲ ਪਰਮਜੀਤ ਸਿੰਘ ਰਾਣਾ ਵੀ ਜੁੜ ਚੁੱਕੇ ਨੇ, ਅਸੀਂ ਉਹਨਾਂ ਨਾਲ ਵੀ ਗੱਲ ਕਰਾਂਗੇ। ਧਰਮ ਪ੍ਰਚਾਰ ਕਮੇਟੀ ਦੀ ਮੁੱਖ ਸੇਵਾਦਾਰ ਰਹਿ ਚੁੱਕੇ ਨੇ। ਰਾਣਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਧਰਮ ਦੀ ਤੁਸੀਂ ਹਮੇਸ਼ਾ ਗੱਲ ਕੀਤੀ, ਜਦੋਂ ਤੁਹਾਨੂੰ ਸੇਵਾ ਮਿਲੀ ਹੈਗੀ ਹੈ, ਜੋ ਅੱਜ ਹਾਲਾਤ ਨੇ, ਨੰਗੀਆਂ ਗਾਲਾਂ ਕੱਢੀਆਂ ਜਾ ਰਹੀਆਂ ਨੇ, ਇੰਨੀ ਫੋਰਸ ਅੰਦਰ ਆ ਚੁੱਕੀ ਹੈ, ਕੀ ਕਹੋਗੇ? ਸਿੱਖ ਜਿਹੜਾ ਪੂਰਾ ਵਰਲਡ ਦੇਖੇਗਾ ਉਹ ਕੀ ਸੋਚੇਗਾ? ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਕੀ ਵਾਪਰ? ਮੇਰੇ ਖਿਆਲ ਨਾਲ ਭੱਦੀ ਸ਼ਬਦਾਵਲੀ ਨਹੀਂ ਵਰਤਣੀ ਚਾਹੀਦੀ। ਔਰ ਜੇ ਅਗਰ ਪਹਿਲੇ ਇਹਨਾਂ ਨੇ ਕਿਹਾ ਜੀ ਪੁਰਾਣੀ ਕਮੇਟੀ ਵਰਕ ਕਰ ਰਹੀ ਹੈ, ਪੁਰਾਣੀ ਕਮੇਟੀ ਦੇ ਹਿਸਾਬ ਨਾਲ ਬਾਠ ਸਾਹਿਬ ਸੀਨੀਅਰ ਮੀਤ ਪ੍ਰਧਾਨ ਆਏ ਨੇ ਔਰ ਉਹਨਾਂ ਨੇ ਇਨਕੁਆਇਰੀ ਮੰਗੀ ਹੈ। GM ਸਾਹਿਬ ਕੁਰਸੀ ਛੱਡ ਕੇ ਚਲੇ ਗਏ ਨੇ, ਅਕਾਊਂਟੈਂਟ ਸਾਹਿਬ ਵੀ ਚਲੇ ਗਏ ਨੇ। ਤਾਂ ਮੈਨੂੰ ਲੱਗਦਾ ਕਿਤੇ ਨਾ ਕਿਤੇ ਕੋਈ ਇਹੋ ਜਿਹੀ ਗੱਲ ਹੈਗੀ ਹੈ ਜਿਹੜੀ ਕਿ ਸੰਗਤ ਨੂੰ ਜੰਤਰ ਨਹੀਂ ਕਰਨਾ ਚਾਹ ਰਹੇ। ਬਾਕੀ ਜਿਹੜੇ ਬੰਦੇ ਇੱਥੇ ਸ਼ਬਦਾਵਲੀ ਯੂਜ਼ ਕਰ ਰਹੇ ਉਹ ਨਾ ਤਾਂ ਗੁਰਦੁਆਰਾ ਕਮੇਟੀ ਦੇ ਮੈਂਬਰ ਸਾਹਿਬਾਨ ਨੇ, ਨਾ ਉਹਨਾਂ ਦਾ ਕੋਈ ਲੈਣਾ ਦੇਣਾ ਹੈ, ਪਰ ਉਹ ਇੱਥੇ ਆ ਕੇ ਜਾਣ ਕੇ ਸਾਡਾ ਅਕਸ਼ ਖਰਾਬ ਕਰ ਰਹੇ। ਮੈਂ ਤਾਂ ਕਹਾਂਗਾ ਕਿ ਗੁਰੂ ਘਰ ਦੇ ਵਿੱਚ ਔਰ ਇਸ ਖਾਸ ਕਰਕੇ ਜਿੱਥੋਂ ਗੁਰੂ ਘਰ ਦੇ ਪ੍ਰਬੰਧ ਚੱਲਦੇ ਆ ਉੱਥੇ ਸ਼ਬਦਾਵਲੀ ਦਾ ਬੜਾ ਸੰਕੋਚ ਕਰਨਾ ਚਾਹੀਦਾ। ਧਰਮ ਦੇ ਪੱਖੋਂ ਕੀ ਅਲਫਾਜ਼ ਤੁਸੀਂ ਵਰਤੋਗੇ? ਗੁਰੂ ਘਰ 'ਚ ਮੈਂਬਰ ਬਣਦਾ ਹੈ ਕੌਮ ਦੀ ਸੇਵਾ ਕਰਨ ਲਈ, ਇਹ ਕੌਮ ਦੀ ਸੇਵਾ ਹੋ ਰਹੀ ਹੈ। ਮੈਂ ਇਹੀ ਕਹਿ ਰਿਹਾ ਨਾ ਕਿ ਜਿੱਥੋਂ ਸੇਵਾ ਆਰੰਭ ਹੋਣੀ ਹੈ, ਜਿੱਥੋਂ ਪ੍ਰਬੰਧ ਹੋਣਾ, ਦੇਖੋ ਇਹ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਹੈ ਜਿਹਦਾ ਕੰਮ ਮੈਨੇਜਮੈਂਟ ਦਾ, ਔਰ ਮੈਨੇਜਮੈਂਟ ਵਾਲਾ ਜਿੱਥੇ ਹੋ ਰਿਹਾ ਉੱਥੇ ਹਿਸਾਬ ਦਿਖਾਉਣ ਤੋਂ ਮਨਾ ਕੀਤਾ ਜਾ ਰਿਹਾ। ਉੱਥੇ ਗੋਲਕ ਦੇ ਜਿਹੜੇ ਆਏ ਸੰਗਤ ਦੇ 1-1 ਰੁਪਈਏ ਦਾ ਹਿਸਾਬ ਦੇਣ ਤੋਂ ਮਨਾ ਕੀਤਾ ਜਾ ਰਿਹਾ। ਪ੍ਰਬੰਧਕ ਸੀਟ ਛੱਡ ਕੇ ਭੱਜ ਗਿਆ, GM ਚਲਾ ਗਿਆ, ਕੈਸ਼ੀਅਰ ਚਲਾ ਗਿਆ। ਸੋ ਮੈਨੂੰ ਲੱਗਦਾ ਕਿ ਇਹ ਐਕਸ਼ਨ ਹੀ ਸਭ ਕੁਝ ਬੋਲ ਰਿਹਾ ਹੈਗਾ ਔਰ ਉਹ ਐਕਸ਼ਨ ਜਿਹੜਾ ਹੈ ਤੁਸੀਂ ਦੇਖ ਰਹੇ ਹੋ ਔਰ ਜਿਹਦੇ ਵਿੱਚ ਸੰਗਤ ਦੀ ਰੋਸ਼ ਹੈ ਔਰ ਸੰਗਤ ਆਪਣਾ ਪੂਰਾ ਗੁੱਸਾ ਅੰਦਰ ਦਿਖਾ ਰਹੀ ਹੈ। ਬਿਲਕੁਲ, ਧੰਨਵਾਦ ਤੁਹਾਡਾ। ਕਹਾਂਗੇ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਸੰਗਤ ਜੀ, ਮੈਂ ਤੁਹਾਨੂੰ ਪਿੱਛੇ ਉਹ ਸੀਨ ਦਿਖਾਣਾ ਚਾਹਾਂਗਾ। ਫੋਰਸ ਹੋਰ ਬੁਲਾ ਲਈ ਗਈ ਹੈਗੀ ਹੈ, ਕੁਰਸੀਆਂ ਲੀਡਰਾਂ ਦੇ ਵੱਲੋਂ ਵਿਛਾ ਦਿੱਤੀਆਂ ਗਈਆਂ ਨੇ ਔਰ ਫੋਰਸ ਮੇਰੇ ਖਿਆਲ ਨਾਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਤਿਹਾਸ ਦੇ ਅੰਦਰ CRPF ਜਾਂ BSF ਜਿਹੜੀ ਵੀ ਫੋਰਸ ਹੈਗੀ ਆ ਉਹ ਤੁਹਾਡੀ ਸਕਰੀਨ ਦੇ ਉੱਤੇ ਆ ਰਹੀ ਹੈਗੀ ਹੈ। ਤੁਸੀਂ ਸੋਚੋ ਕੀ ਹਾਲਾਤ ਹੋ ਗਏ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ। ਤੇ ਦੂਜੇ ਪਾਸੇ ਆਂਸੂ ਗੈਸ ਦੇ ਗੋਲੇ ਚਲਾਉਣ ਵਾਲੇ ਜਿਹਨੂੰ ਆਪਾਂ ਕਹਿੰਦੇ ਹੈਗੇ ਆ, ਆਪਾਂ ਉਹ ਸਕਰੀਨ ਦੇ ਉੱਤੇ ਦਿਖਾਈਏ। ਇਹ ਹਾਲਾਤ ਹੋ ਗਏ ਦਿੱਲੀ ਕਮੇਟੀ ਦੇ ਅੰਦਰ ਕਿ ਇੰਨੇ ਵੱਡੇ ਲੈਵਲ ਦੇ ਉੱਤੇ ਜਿਹੜੀ ਫੋਰਸ ਹੈ ਉਹ ਬੁਲਾਈ ਜਾ ਰਹੀ ਹੈਗੀ ਹੈ। ਹੁਣ ਕਿਹਨਾਂ ਦੇ ਵੱਲੋਂ ਬੁਲਾਈ ਗਈ ਹੈ ਅਸੀਂ ਨਹੀਂ ਕਹਿ ਸਕਦੇ, ਮਗਰ ਤੁਸੀਂ ਦੇਖੋ ਔਨ ਕੈਮਰਾ ਇੰਨੀ ਵੱਡੀ ਫੋਰਸ ਕਮੇਟੀ ਦੇ ਅੰਦਰ, ਜਿਸ ਜਗ੍ਹਾ ਦੇ ਉੱਤੇ ਮੈਂ ਫਿਰ ਅਲਫਾਜ਼ ਵਰਤਾਂ, ਸਿੱਖਾਂ ਦੀ ਗੱਲ ਹੋਵੇ, ਧਰਮ ਦੀ ਗੱਲ ਹੋਵੇ, ਕੀ ਹੁਣ ਉੱਥੇ ਲਾਠੀਚਾਰਜ ਹੋਣਗੇ? ਕੀ ਉੱਥੇ ਆਂਸੂ ਗੈਸ ਦੇ ਗੋਲੇ ਚੱਲਣਗੇ? ਗੁਰਦੁਆਰਾ ਸਾਹਿਬ ਦੀ ਹਦੂਦ ਦੇ ਅੰਦਰ ਇਹ ਫੋਰਸ ਇਸ ਵੇਲੇ ਤੁਹਾਡੀ ਸਕਰੀਨ ਦੇ ਉੱਤੇ ਅਸੀਂ ਤੁਹਾਨੂੰ ਦਿਖਾ ਰਹੇ ਹੈਗੇ ਆ, ਜਿਹੜੀ ਇਸ ਵੇਲੇ ਬੁਲਾ ਲਈ ਗਈ ਹੈ ਕਿਉਂਕਿ ਹਾਲਾਤ ਅੰਦਰ ਮਾੜੇ ਨੇ। ਝਗੜਾ ਹੋਣ ਦੀ ਉਮੀਦ ਹੈ, ਲੜਾਈ ਹੋਣ ਦੀ ਉਮੀਦ ਹੈ। ਉਹਨੂੰ ਕੰਟਰੋਲ ਕਰਨ ਦੇ ਲਈ ਇਸ ਵੇਲੇ ਤੁਹਾਡੀ ਸਕਰੀਨ ਦੇ ਉੱਤੇ ਇਹ ਫੋਰਸ ਹੈ। ਆਪਾਂ ਸਾਈਡ ਤੇ ਹੋ ਕੇ ਇਹਨਾਂ ਦੀ ਜਿਹੜੀ ਵਰਕਿੰਗ ਅਸੀਂ ਉਹ ਤੁਹਾਨੂੰ ਦਿਖਾ ਰਹੇ ਹੈਗੇ ਆ। ਬਕਾਇਦਾ ਔਨ ਕੈਮਰਾ ਤੁਸੀਂ ਦੇਖੋ ਫੋਰਸਿਸ ਜਿਹੜੀਆਂ ਇਸ ਵੇਲੇ ਤੈਨਾਤ ਕਰ ਦਿੱਤੀਆਂ ਗਈਆਂ ਨੇ। ਸ਼ਾਇਦ ਰੱਬ ਨਾ ਕਰੇ ਸਾਨੂੰ ਉਹ ਮਾੜਾ ਦਿਨ ਵੀ ਦੇਖਣਾ ਪਏਗਾ ਕਿ ਲਾਠੀ ਚਾਰਜ ਹੋਏਗਾ, ਆਂਸੂ ਗੈਸ ਦੇ ਗੋਲੇ ਚੱਲਣਗੇ ਗੁਰਦੁਆਰਾ ਸਾਹਿਬ ਦੇ ਅੰਦਰ, ਜਿਸ ਜਗ੍ਹਾ ਦੇ ਉੱਤੇ ਆਪਾਂ ਕਹਾਂਗੇ ਕਿ ਆਪਾਂ ਸਾਈਡ ਦੇ ਦਈਏ ਕਿਉਂਕਿ ਫੋਰਸ ਨੇ ਆਪਣਾ ਕੰਮ ਕਰਨਾ ਹੈਗਾ ਔਰ ਫੋਰਸ ਇਸ ਵੇਲੇ ਅੰਦਰ ਜਾ ਰਹੀ ਹੈਗੀ ਹੈ। ਸੰਗਤ ਜੀ, ਅਸੀਂ ਫੋਰਸ ਦੇ ਨਾਲ ਜਾ ਰਹੇ ਹੈਗੇ ਅੰਦਰ ਤੇ ਤੁਸੀਂ ਇਸ ਤੋਂ ਅੰਦਾਜ਼ਾ ਲਗਾ ਲਓ ਕੀ ਹਾਲਾਤ ਹੋ ਗਏ ਨੇ। ਆ ਕਮੇਟੀ
ਕਿੱਥੇ ਸਾਈਡ ਹੋਵਾਂ? ਮੈਨੂੰ 20 ਲੱਖ ਦਾ ਜਵਾਬ ਚਾਹੀਦਾ ਹੈ। ਮੇਰੇ ਤੇ ਇਲਜ਼ਾਮ ਲੱਗ ਰਿਹਾ ਵਾ ਕਿਉਂਕਿ ਮੇਰੇ ਅੱਗੇ ਹਰਮੀਤ ਕਾਲਕਾ ਨੇ ਨੱਕ ਰਗੜੀ ਸੀ ਕਿ ਜੇ ਤੂੰ ਗੁਰੂ ਨੂੰ ਮੰਨਦੀ ਹੈ ਤਾਂ ਗੁਰੂ ਅੱਗੇ ਅਰਦਾਸ ਕਰਕੇ ਇਸ ਮਸਲੇ ਨੂੰ ਖਤਮ ਕਰ ਦੇ, ਕਿਉਂਕਿ ਗੁਰੂ ਦੀ ਸਿੱਖਣੀ ਹੋਣ ਦੇ ਨਾਤੇ ਮੈਂ ਅਰਦਾਸ ਰੂਪ ਕਰਕੇ ਉਹ ਗੱਲ ਖਤਮ ਕੀਤੀ। ਲੇਕਿਨ ਅੱਜ ਕਮੇਟੀ ਵੱਲੋਂ ਮੇਰੇ ਤੇ ਇਲਜ਼ਾਮ ਲੱਗਦਾ ਹੈ ਕਿ ਮੈਂ 20 ਲੱਖ ਰੁਪਈਆ ਲੈ ਕੇ ਖੜੀ ਹੋਈ ਹਾਂ ਤੇ ਮੈਂ ਪੁੱਛਦੀ ਹਾਂ 20 ਲੱਖ ਰੁਪਈਆ ਦੇਣ ਲੱਗੇ ਕੋਈ ਤੇ ਇਹਨਾਂ ਕੋਲ ਪ੍ਰੂਫ ਹੋਏਗਾ। ਮੈਂ ਅਕਾਊਂਟ ਨੰਬਰ ਦਿੰਦੀ ਹਾਂ, ਮੈਨੂੰ ਦੱਸ ਕਿਹੜਾ ਕੰਜਰ ਨੇ 20 ਲੱਖ ਰੁਪਈਆ ਦਿੱਤਾ, ਮੈਨੂੰ ਦੱਸੇ। ਨਹੀਂ ਅੱਛਾ ਤੁਸੀਂ ਵੀਡੀਓ ਬਣਾਈ ਹੈ, ਮੈਨੂੰ ਇਹ ਦੱਸੋ। ਨਹੀਂ ਹੱਥ ਜੋੜੇ, ਜੇ ਹੱਥ ਜੋੜੇ ਸੀ ਤਾਂ ਸਭ ਤੋਂ ਵੱਡੀ ਮੈਂ ਨਹੀਂ। ਗੁਰੂ ਗ੍ਰੰਥ ਸਾਹਿਬ ਵੀਰ ਜੀ ਕੋਲ ਵੀ ਫੋਨ ਗਿਆ ਸੀ, ਵੀਰ ਜੀ ਕੋਲ ਫੋਨ ਗਿਆ ਸੀ। ਮੈਂ ਵੀਰ ਜੀ ਨੂੰ ਕਿਹਾ ਵੀਰ ਜੀ ਗੁਰੂ ਗ੍ਰੰਥ ਸਾਹਿਬ ਤੋਂ ਵੱਡਾ ਕੋਈ ਨਹੀਂ, ਇਸ ਕਰਕੇ ਮੈਂ ਕਿਸੇ ਨੂੰ ਨਹੀਂ ਬੁਲਾ ਰਹੀ। ਉਹਨਾਂ ਨੇ ਇੱਕ ਪੇਪਰ ਤੇ ਕਿਉਂ ਸਾਈਨ ਕੀਤੇ? ਅੱਛਾ ਤੁਸੀਂ ਵੀਡੀਓ ਬਣਾਈ ਸੀ ਉਦੋਂ ਜਦ ਤੱਕ ਮਾਫੀ ਮੰਗ ਰਹੇ ਸੀ? ਤੁਹਾਡੇ ਹਰਮੀਤ ਕਾਲਕਾ ਨੇ ਗੁਰਦੁਆਰੇ ਤੇ ਖੜੇ ਅੰਦਰ ਹੋ ਕੇ ਉਹਨੂੰ ਡਿਲੀਟ ਕੀਤਾ। ਉਹਨੇ ਡਿਲੀਟ ਕੀਤੀ, ਫਿਰ ਫੋਨ ਫੜ ਕੇ ਡਿਲੀਟ ਕੀਤੀ। ਮੈਂ ਕਿਹਾ ਅਗਰ ਕਹੇ ਉਦੋਂ ਅੰਮ੍ਰਿਤ ਕਿਉਂ ਛਕਿਆ ਤੁਸੀਂ, ਤੇ ਤੁਸੀਂ ਇਹ ਦੱਸੋ ਵੀਡੀਓ ਕਿਉਂ ਨਹੀਂ ਬਣਾਈ ਉਸ ਟਾਈਮ? ਤੇ ਤੁਹਾਡੇ ਕਾਲਕਾ ਨੇ ਫੜ ਕੇ ਉਹ ਡਿਲੀਟ ਕਿਉਂ ਕੀਤੀ? ਸਾਡਾ ਨਹੀਂ ਹੈ, ਗੰਦਾ ਬੰਦਾ ਤੁਹਾਡਾ ਹੋਏਗਾ, ਸਾਡਾ ਨਹੀਂ ਹੈ। ਮੈਂ ਕਹਿ ਰਹੀ ਹਾਂ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਕਰਦਾ ਹੋਏ, ਜਿਹੜਾ ਗੁਰੂ ਗ੍ਰੰਥ ਹਾਂ ਕੀ ਸਬੂਤ ਹੈ ਦੱਸੋ? ਸਾਡੇ ਗੁਰਦੁਆਰੇ 19 ਨੰਬਰ ਗੁਰਦੁਆਰੇ ਜਿਹਨੇ ਦੰਗੇ ਕਰਵਾਏ, ਉਹਨੇ ਗੁਰਦੁਆਰੇ ਦੰਗੇ ਕਰਵਾਏ। ਸੀਸਗੰਜ ਸਾਹਿਬ ਕਿਉਂ ਨਹੀਂ ਮਰੇ? ਕਿਉਂ ਨਹੀਂ ਮਰੇ? ਕਿਉਂ ਆਏ ਸੀ? ਕਿਉਂ ਬਗੈਰ ਸਬੂਤ ਤੋਂ ਬੋਲੀ ਜਾਓਗੇ? ਫਿਰ ਉਹਨੂੰ ਬਚਾਣ ਕਿਉਂ ਆਇਆ ਸੀ? ਗੁਰਦੀਪ ਸਿੰਘ ਬਿੱਟੂ ਨੂੰ ਕਿਉਂ ਬਚਾਣ ਆਇਆ ਸੀ? ਓਹੋ ਬਿੱਟੂ ਤੁਹਾਨੂੰ ਤਾਂ ਕੁਝ ਨਹੀਂ ਪਤਾ। ਤਾਂ ਮੈਂ ਦੇ ਦਾਂਗੀ ਕੰਪਲੇਨਾਂ ਤੁਹਾਨੂੰ ਕੱਢ ਕੇ, ਮੈਂ ਦੇ ਦਾਂਗੀ। ਮੈਂ ਹੁਣੇ ਦੇਵਾਂ? ਤੁਸੀਂ ਮੈਨੂੰ ਪ੍ਰੂਫ ਦੇ ਦਿਓ ਨਾ। ਕਰਾਂਗੇ ਆਪਣੇ ਆਪ। ਨਹੀਂ ਇਹਦਾ ਮਤਲਬ ਇਹ ਕਹਿ ਰਹੇ ਨੇ ਕਿ ਜਿਹੜਾ ਪੁਲਿਸ ਦਾ ਪੇਪਰ ਉਹਨੇ ਸਾਈਨ ਕੀਤਾ ਕਿ ਮੈਂ ਗੁਰੂ ਅੱਗੇ ਨਸਮਸਤਕ ਹੋਇਆ, ਉਹ ਝੂਠ ਆ। ਉਹ ਗੁਰੂ ਅੱਗੇ ਖੜਾ ਹੋ ਕੇ ਕਹਿ ਦੇ ਕਿ ਮੈਂ ਗੁਰੂ ਦੇ ਅੱਗੇ ਮਾਫੀ ਮੈਂ ਨਹੀਂ ਕੀਤੀ, ਔਰ ਇਹ ਕਹਦੇ ਬੀਬੀ ਨੂੰ ਪੈਸੇ ਦਿੱਤੇ ਆ, ਮੈਂ ਉਹ ਵੀ ਪ੍ਰਵਾਨ ਕਰ ਜਾਵਾਂਗੀ। ਜਾਓ। ਲੇਕਿਨ ਮੈਨੂੰ ਇੱਥੇ ਕੰਜਰ ਜਵਾਬ ਦੇਣਗੇ ਕਿ ਮੈਨੂੰ ਕਿੰਨੇ ਪੈਸੇ ਦਿੱਤੇ, ਮੇਰੇ ਕਿਹੜੇ ਅਕਾਊਂਟ 'ਚ ਪੈਸੇ ਪਾਏ ਆ। ਮੈਂ ਅਕਾਊਂਟ ਨੰਬਰ ਤੁਹਾਨੂੰ ਸਾਰਿਆਂ ਨੂੰ ਸੈਂਕਸ਼ਨ ਕਰਦੀ ਹਾਂ। ਮੇਰੇ ਅਕਾਊਂਟ 'ਚ ਜਾ ਕੇ ਚੈੱਕ ਕਰੋ ਕਿ ਮੇਰੇ ਕੋਲ ਕਿੱਥੇ ਪੈਸਾ ਆਇਆ। ਕਿਸੇ ਤਰੀਕੇ ਦਾ ਮੈਨੂੰ ਪੈਸਾ ਦਿੱਤਾ ਹੋਏਗਾ, ਕੈਸ਼ ਦਿੱਤਾ ਹੋਏਗਾ ਜਾਂ ਮੈਨੂੰ ਉੱਦਾਂ ਦਿੱਤਾ ਹੋਏਗਾ। ਮੈਨੂੰ ਬਹੁਤ ਚੀਜ਼ ਦਾ ਪ੍ਰੂਫ ਚਾਹੀਦਾ ਹੈ। ਔਰ ਜਿਹੜਾ ਇਹਨਾਂ ਦਾ ਇੱਥੇ ਪੁਲਿਸ ਵਾਲਾ ਆਇਆ ਹੋਇਆ ਹੈ, ਉਹ ਖੁਦ ਇਸ ਚੀਜ਼ ਦਾ ਸਬੂਤ ਆ ਕਿ ਇਹਨਾਂ ਨੇ ਉਹਦਾ ਸੈਟਲਮੈਂਟ ਕਰਕੇ ਗੁਰੂ ਦੀ ਅਰਦਾਸ ਦੀ ਗੱਲ ਕੀਤੀ ਸੀ ਜੋ ਹੋਈ ਸੀ, ਜੋ ਮੈਂ ਆਪ ਜੀ ਨੂੰ ਭੇਜਿਆ, ਸਾਰਿਆਂ ਨੂੰ ਭੇਜਿਆ। ਇਸ ਚੀਜ਼ ਦਾ ਪ੍ਰੂਫ ਹਰ ਮੀਡੀਆ ਵਾਲੇ ਕੋਲ ਹੈ ਕਿ ਗੁਰੂ ਘਰ ਅੱਗੇ ਅਰਦਾਸ ਹੋ ਗਈ। ਇਹਨੂੰ ਪੁੱਛੋ पहले तुसी जवाब दोगे। नहीं आप पहले जवाब दोगे, नहीं आप पहले जवाब दोगे। एक औरत की इज्जत से बढ़िया है आपने 20 लाख रुपए का मेरे पे इल्जाम लगाया था, जब 20 लाख रुपए आपने खाए थे। छोड़ो, मैं को ये बता तुम्हारी पुलिस ने लिया 20 लाख रुपए, किसने लिए हैं? मेरे को जवाब चाहिए। मेरे को जब तक जवाब नहीं देंगे मैं जाऊंगी नहीं। ये पुलिस वाला भी मौजूद सी, इधर सामने अरदास हुई है, मैनू जवाब चाहिए। कितने टाड़ी बुढ़ी माता बूढ़ी कांस्टेबल को बाहर निकालो, बाहर निकालो सी बाहर। ਸੰਗਤ ਜੀ ਤੁਸੀਂ ਹਾਲਾਤ ਦੇਖੋ, ਇੰਨੇ ਮਾੜੇ ਹਾਲਾਤ ਸ਼ਾਇਦ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਤਿਹਾਸ ਦੇ ਅੰਦਰ ਕਿਸੇ ਨੇ ਨਹੀਂ ਦੇਖੇ ਹੋਣੇ ਕਿ ਇੰਨੇ ਗੰਦੇ ਤਰੀਕੇ ਨਾਲ, ਮੈਨੂੰ ਅਲਫਾਜ਼ ਨਹੀਂ ਵਰਤਣੇ ਚਾਹੀਦੇ, ਜੋ ਹਾਲਾਤ ਇਸ ਵੇਲੇ ਕਮੇਟੀ ਦੇ ਅੰਦਰ ਹੈਗੇ ਨੇ। ਮਸਲਾ ਸਿਰਫ ਇੱਕੋ ਇੱਕ ਹੈਗਾ ਕਿ ਜੋ ਕੈਸ਼ ਗੋਲਕ ਦਾ ਅਕਾਊਂਟ ਦਾ ਹਿਸਾਬ ਹੈ ਉਹ ਤਿਜੋਰੀ ਦੇ ਕੈਸ਼ ਦੇ ਨਾਲ ਟੈਲੀ ਕਰਨਾ ਚਾਹੀਦਾ ਹੈ। ਇਸ ਮਸਲੇ ਦੇ ਉੱਤੇ ਪਿਛਲੇ ਲਗਾਤਾਰ 6-8 ਘੰਟੇ ਤੋਂ ਲਗਾਤਾਰ ਹਾਲਾਤ ਐਸੇ ਬਣ ਚੁੱਕੇ ਹੈਗੇ ਨੇ ਤੇ ਤੁਹਾਡੇ ਸਾਹਮਣੇ ਸਾਰੀ ਫੋਰਸਿਸ ਦੇ, ਮੈਂ ਕੈਮਰਾਮੈਨ ਵੀ ਨੂੰ ਕਹਾਂਗਾ ਕਿ ਆਪਾਂ ਅੰਦਰ ਦੇ ਹਾਲਾਤ ਦਿਖਾਈਏ ਤੁਹਾਨੂੰ, ਜਿਹੜੇ ਇਸ ਵੇਲੇ ਫੋਰਸ ਔਰ ਕਮੇਟੀ ਔਰ ਜਿਹੜੇ ਆਪੋਜੀਸ਼ਨ ਦੇ ਲੀਡਰ ਨੇ ਉਹਨਾਂ ਦੇ ਵੱਲੋਂ ਜੋ ਵੀ ਇੱਥੇ ਗੱਲਬਾਤ ਚੱਲ ਰਹੀ ਹੈ ਤੁਹਾਡੀ ਸਕਰੀਨ ਦੇ ਉੱਤੇ ਆ। ਇਹਨਾਂ ਨੂੰ ਪ੍ਰੂਫ ਚਾਹੀਦਾ, ਮੈਂ ਪ੍ਰੂਫ ਵੀ ਦੇ ਦਾਂਗੀ ਕਿ ਇਹਨਾਂ ਨੇ ਹਰਮੀਤ ਨੇ ਮਾਫੀ ਮੰਗੀ ਹੈ ਜਾਂ ਨਹੀਂ ਮੰਗੀ ਹੈ। ਪ੍ਰੂਫ ਹੀ ਚਾਹੀਦਾ ਹੈ ਨਾ। मैं कटांगी ਹੁਣ ਪ੍ਰੂਫ ਉਹਦਾ, ਮੈਂ ਦਵਾਂਗੀ ਪ੍ਰੂਫ। ਵੀਡੀਓ ਨਹੀਂ ਤਾਂ ਆਡੀਓ ਤਾਂ ਚੱਲੇਗੀ ਨਾ ਭਾਈ ਸਾਹਿਬ। ਆਡੀਓ 'ਚ ਮੈਂ ਦੱਸਾਂਗੀ ਕਿ ਮਾਫੀ ਮੰਗੀ ਹੈ ਜਾਂ ਨਹੀਂ ਮੰਗੀ ਹੈ। ਆਈ ਗਿਆ ਸੀ ਸਾਡੀਆਂ ਭੁੱਲਾਂ ਨਾ ਚਿਤਾ ਰਹੇ ਹੋ ਭੈਣ ਜੀ, ਨੱਕ ਡੋਬ ਲਓ ਜਾ ਕੇ, ਗੁਰੂ ਘਰ ਖੜੇ ਹੋ ਕੇ ਝੂਠ ਬੋਲਦੇ ਹੋ। ਗੋਲੀ ਮਾਰ ਦੇਣੀ ਚਾਹੀਦੀ ਇਹੋ ਜਿਹੇ ਬੰਦਿਆਂ ਨੂੰ। सोच रहे जिदे मर्जी ते असीं इल्जाम लगावांगे, तुसीं सत्तेवादी हरीश चंद्र ਦੀਆਂ ਔਲਾਦਾਂ ਹੋ ਜਿਹੜੀਆਂ ਤੁਹਾਡੀਆਂ ਮੰਨੀਆਂ ਜਾਣਗੀਆਂ। ਮੈਂ ਤੁਹਾਨੂੰ ਸਾਰੇ ਚਿੱਠੇ ਕੱਢ ਕੇ ਦਊਂਗੀ ਹਰਮੀਤ ਦੇ, ਫਿਰ ਤੁਹਾਨੂੰ ਠੰਡ ਪੈ ਜਾਏਗੀ, ਨਾਲੇ ਤੁਹਾਡੇ ਹਰਮੀਤ ਨੂੰ ਵੀ ਪੈ ਜਾਏਗੀ ਜਿਹੜੀਆਂ ਕਰਤੂਤਾਂ ਕਰਦਾ ਫਿਰਦਾ। अरे खेल खेल के हमें चाय बना रहे हैं, तुम्हें बेवकूफ बना रहे हैं, क्या नाम है?
अरे कहाँ खड़े हो? मैं घूम रहा हूँ पागल कुत्तों की तरह, मैं चल नहीं सकता। 75 साल की उम्र में यहाँ से वहाँ से यहाँ से वहाँ। अरे SHO कहाँ रहे नहीं पता चलेगा। चलो मैं इसीलिए आ गया यहाँ, DCP साहब ने भेजा मेरे को। अब ऐसे हम अंदर नहीं जा सकते ना। अरे क्यों नहीं जा सकते? अरे कौन पैदा हुआ आपको रोकने वाला? आपकी कंप्लेंट आ गई है, कंप्लेंट इमीडिएटली कमरे सील करो, इनसे रजिस्टर लो, इनसे बयान लो, इनको भगा दिया इन्होंने। जनरल मैनेजर को भी पकड़ के, कैशियर भी गायब, जनरल मैनेजर भी गायब। जनरल मैनेजर को आप उस आदमी को पीट के रख देते हो। अभी कितना लाखों का 50-60 लाख रुपए की चोरी है। 80 लाख रुपए की चोरी है। आपका काम क्या है? यहाँ खड़े होने का या वहाँ जाके चेक करने का हो क्या रहा है? एक बार मेरी बात सुनो, कंप्लेंट आपकी आएगी उसके बाद हमें उठाएंगे। सर हमने कंप्लेंट 3 घंटे हो गए हैं। अरे 3 घंटे हो गए हैं। मत बोलो, हमने वर्दी दिखा के गई कंप्लेंट, ये लो, कंप्लेन ये लो। 3 घंटे पहले हमने ये लिख के दिया। चेक करो, सील करो। के अंदर आपने जो है वो जो कंप्लेंट देखो इसको देखो। अरे सर इन्होंने कहा जो आपने मेरी बात सुनो, यही बात SHO साहब ने हमें कही भाई आप 2 हरफी जो 100 एक सेकंड बीबीजी प्लीज 100 नंबर दे जो टेलीफोन करके आपने करनी है वो 2 हरफी लिख दो, बाद में मैं देखता हूँ। हमने ये 2 हरफी लिख के आपको दे दिया। उसके बाद हमें उनका पता ही नहीं है कहाँ है, कहाँ नहीं है। कंप्लेंट हमारे पास आ गई, हम कर रहे हैं। आप शांति रहो। आप चोरी हो सर ये FIR आज होनी चाहिए। ये FIR ना हुई ना सर। एक आज FIR करवा देना, लिखती करवा देना बस। कर लेंगे सर, आप चिंता में आपको खबर करेंगे। आप कैशियर की नाम चला गया। पुराने नोटों का बड़ा क्राइम है वो कैसे रखते हो गया? ਤੁਸੀਂ ਆਰਾਮ ਨਾਲ ਵੀਡੀਓ ਨਾ ਭੇਜੀ ਭੈਣ ਦੇ ਗੱਲ ਤੇ ਸੁਣਨਗੇ। ਆਰਾਮ ਨਾਲ ਗੱਲ ਕਰ ਰਹੀ ਵੀਡੀਓ, ਉਂਗਲੀ ਨਹੀਂ ਕਰਨੀ ਫਿਰ। ਉਂਗਲੀ ਨਹੀਂ ਕਰਨੀ, ਉਂਗਲੀ ਦਿੱਤੇ ਕਰ ਲਓ। ਉਂਗਲੀ ਦਿੱਤੇ ਕਰ ਲਓ ਤੁਸੀਂ। ਨਾਲੇ ਚੋਰ ਨਾਲ ਸੀਨਾ ਜੋੜ ਹੱਥ ਜੋੜ ਕੇ ਬੇਨਤੀ ਕੀਤੀ ਹੈ ਸੋਮਵਾਰ ਚੋਰੀ ਨਾਲ ਸੀਨਾ ਜੋੜ ਖੜੀ ਇੱਥੇ ਕੌਣ ਨਾ ਮੇਰੇ ਨਾਲ ਗੱਲ ਕਰਨਾ ਸਾਹਿਬ। ਤੁਹਾਡੀ ਗੱਲ ਸਹੀ ਹੋ ਰਹੀ ਹੈ, ਇਹਨਾਂ ਕੋਲ ਲੈਂਗੁਏਜ ਸਹੀ ਰੱਖਣ ਅੰਨੇ ਸਾਸੀ ਮਾਹੌਲ ਖਰਾਬ ਹੋਏਗਾ। नहीं लैंग्वेज सही कर रहे हो तो ਤੁਸੀਂ कौन ਦਾ मतलब ਕੀ ਹੁੰਦਾ? ਸੰਗਤ ਆ ਸੰਗਤ ਤੁਸੀਂ ਮਨਾ ਕਰੋ। कौन ਦਾ मतलब ਕੀ ਹੁੰਦਾ? ਸੰਗਤ ਦਾ ਰਾਈਟ ਬੋਲਣ ਦਾ ਤਮੀਜ਼ ਇਹਨਾਂ ਨੂੰ ਨਹੀਂ, ਸੰਗਤ ਦਾ ਰਾਈਟ ਹੈ। ਸੰਗਤ ਨੂੰ ਤੁਸੀਂ ਪੁੱਛੋਗੇ, ਜਿਹਨੇ ਜੋ ਗੱਲ ਨਹੀਂ ਸੰਗਤ ਨੂੰ ਤੁਸੀਂ ਪੁੱਛੋਗੇ ਕਿ ਕਿੱਦਾਂ ਕਰੇਂਗੇ। ਕੋਰਟਾਂ ਨੇ ਚੋਰ ਡਿਕਲੇਅਰ ਕਰਤਾ, ਤੁਹਾਨੂੰ ਕੋਰਟਾਂ ਨੇ ਅੱਡੀ ਬਸ਼ਰਮੀ ਤੁਹਾਡੀ ਅਜੇ ਵੀ ਕੋਰਟਾਂ ਨੇ ਚੋਰ ਡਿਕਲੇਅਰ ਕਰਤਾ, ਫਿਰ ਲੁੱਟੀ ਜਾ ਰਹੇ ਹੋ। कितने टाइम से हम लोग कंप्लेन कर रही है। गली गली में चोर है, गली गली में चोर है, 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 चोर है, गोलक चोर मुर्दाबाद, 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 गोलक चोर मुर्दाबाद, मुर्दाबाद, मुर्दाबाद। दिल्ली पुलिस एक्शन लवे, एक्शन ले, एक्शन ले, दिल्ली पुलिस एक्शन लवे, एक्शन ले, एक्शन ले, दिल्ली पुलिस इंसाफ करे, इंसाफ करे, इंसाफ करे, दिल्ली पुलिस इंसाफ करे, इंसाफ करे, इंसाफ करे। कौन अपने इंसाफ किया कभी? कैसे सर पहले कार्रवाई की जा रही है। सुनोगे भाई कोर्टों ने इनको चोर डिक्लेयर करके आप ही की सुन रहे हैं। फिर भी आप लोग उनके खिलाफ बात कर रहे हो यार। किसी के घर चोरी होगी तो आप क्या करोगे? ये हमारी सुनोगे क्या आप उनकी सुनोगे? आप चोर की हो रहे हो और हम फिर बाद में FIR करें। आप चोर की कर रहे हो। चोर हमें आके बताएगा, हम तब देखेंगे कि क्या करना है। आप काम कर लो, वेट मत करो, माहौल खराब हो रही है। ए मसंत गुरु करा के बड़े हम इनको 5 साल से बर्दाश्त कर रहे हैं, 8 साल से। मैं बहुत दुखी हूँ। दलित सब जगह पे सारी पुलिस डिपार्टमेंट में मेरी कंप्लेंट गई है। पुलिस के खिलाफ सारी डिपार्टमेंट में कंप्लेंट गई है। मेरी पर्सनल तौर पर कंप्लेंट गई, पूरे डिपार्टमेंट गवर्नर तक गई है। दिल्ली पुलिस एकदम भ्रष्ट पुलिस है, कुछ भी नहीं करती है, कुछ भी नहीं करती है। मेरी हुणे मीडिया नाल गल हुई है, मीडिया ने मैं अपना दिता बयान। इन्ना घिनौना काम कर दिया पुलिस, अपराधियों नाल मिलकर इन्ना घिनौना काम कर दिया है, तुसीं सोच भी नहीं सकते इन्ना घिनौना काम कर दिया। ਅਸੀਂ ਕਿਉਂ ਜਾਈਏ ਪੁਲਿਸ ਕੋਲੋਂ? ਜੇ ਪੁਲਿਸ ਨੇ ਸਾਡੀ ਸੁਣਨੀ ਨਹੀਂ, ਅਸੀਂ ਸੰਗਤਾਂ ਮਰੀਆਂ ਹੋਈਆਂ, ਸਾਡੇ ਜ਼ਮੀਰ ਮਰੇ ਹੋਏ ਆ, ਅਸੀਂ ਆਪਣੇ ਗੁਰਦੁਆਰੇ ਪੁਲਿਸ ਵਾਲੇ ਦੇ ਹਵਾਲੇ ਕਰ ਦਈਏ। ਰੋਜ਼ ਇੱਥੇ ਨਏ ਤੋਂ ਨया ਕੇਸ ਹੁੰਦਾ ਹੈ, ਕਿਦੋਂ ਤੱਕ ਅਸੀਂ ਆਪਣੇ ਜ਼ਮੀਰਾਂ ਨੂੰ ਮਾਰੀ ਰੱਖਾਂਗੇ?
ਜਾਗੇ, ਕਦੋਂ ਜਾ ਕੇ ਅਸੀਂ ਜਾਗਾਂਗੇ? ਅੱਜ ਲੋੜ ਹੈ ਸੰਗਤਾਂ ਆਪਣੇ ਘਰੋਂ ਨਿਕਲੋ, ਨਹੀਂ ਤੇ ਅੱਜ 62 ਲੱਖ ਦਾ ਨਹੀਂ ਇੱਥੇ 22 ਕਰੋੜਾਂ ਦਾ ਇੱਥੇ ਗਪਲਾ ਹੋਇਆ ਪਿਆ। ਕਦੀ ਨਹੀਂ ਤੁਸੀਂ ਆਪਣੇ ਗੁਰਦੁਆਰੇ ਬਚਾ ਪਾਓਗੇ ਜੇ ਇਸੇ ਤਰੀਕੇ ਆਪਣੇ ਘਰਾਂ ਵਿੱਚ ਵੜੋ। ਅੱਜ ਇੰਨੀ ਸ਼ਰਮ ਦੀ ਗੱਲ ਲੋ, ਜੀਕੇ ਤੋਂ ਵੀ ਹਿਸਾਬ ਲਓ ਥੋੜਾ ਜਿਹਾ। ਅੱਜ ਤੁਸੀਂ ਨਾਲ ਹੀ ਕੰਮ ਕੀਤਾ ਜੀਕੇ ਦੇ, ਤੁਸੀਂ ਕੰਮ ਕੀਤਾ ਜੀਕੇ ਦਾ ਹਿਸਾਬ ਦੇ ਕੇ ਜਾਣਾ, ਜੀਕੇ ਵੀ ਦੇ ਜੀਕੇ ਦਾ ਹਿਸਾਬ ਦੇ। ਆਪਣੀ ਚੋਰੀ ਨੂੰ ਕੋਲ ਕੋਨਾ ਮੈਂ ਕੇ ਖਾ ਲਿਆ ਨਹੀਂ, ਜੀਕੇ ਦੇ ਨਾਲ ਮੈਂ ਕੇ ਖਾਦਾ ਹੈ ਨਾ ਤੇ ਜਵਾਬ ਦੇਣਾ ਜੀਕੇ ਦਾ ਵੀ ਫਿਰ। सोना खा गए, ਖਾ ਕੇ ਤੁਰਿਆ ਜਾਂਦਾ ਨਹੀਂ ਨਾ। ਆ ਕੇ ਜਵਾਬ ਦਿਓ, ਜਵਾਬ सारा सोना ਖਾ ਲਾ। ਗੁਰਦਾਰੇ ਦੇ ਪੈਸੇ ਖਾਂਦੇ ਹੋ ਤੁਸੀਂ। ਹਜੇ ਸਬਰ ਨਹੀਂ ਹੋਇਆ। ਆ ਮਾਤਾ ਜੀ ਚਲੇ ਜਾਓ। ਤੁਸੀਂ ਨਾ ਕਰਿਆ ਕੋਰਟਾਂ ਨੇ ਚੋਰ ਡਿਕਲੇਅਰ ਕਰਤਾ, ਤੁਸੀਂ ਫਿਰ ਉਹਨੂੰ ਪ੍ਰਧਾਨ ਬਣਾਉਣਾ ਕਰੋ। ਇੱਧਰ ਆ ਕੇ ਇੱਧਰ ਕਰ ਇੱਕ ਮਿੰਟ ਤੁਸੀਂ ਜਾਓ, ਤੁਹਾਡਾ ਹਸਪਤਾਲ ਲੋਕੇ ਖਾਂਦੇ ਪੀਂਦੇ ਨੂੰ ਮੇਰੀ ਕੋਈ ਗੱਲ ਸਾਡੀ ਨੌਲੇਜ ਆਏ ਨਾ ਹੁਣੇ ਤੇ ਆਪਾਂ ਸਾਰਾ ਪਤਾ ਕਰਕੇ ਵੈਰੀਫਾਈ ਕਰਾਂਗੇ। ਚੋਰ ਉਹਨੇ ਬਾਰੇ ਬੋਲ ਰਹੇ ਮਾਤਾ ਜੀ ਤੁਸੀਂ ਤੁਹਾਡੀ ਇੱਥੇ ਗੁਰੂ ਘਰ ਖੜੇ ਹੋ ਕੇ ਗੁਰੂ ਘਰ ਖੜੇ ਹੋ ਕੇ ਰੋਲਾ ਪਾ ਰਹੇ ਹੋ ਕਿ ਚੰਗਾ ਲੱਗ ਰਿਹਾ ਹੈ? डेढ़ दो घंटे तो यही तो गल कह रहे हैं कि इंक्वायरी करो तुसी और दसो इतनी देर तो हो गई। माड़ी गल है चोरी करना माड़ी गल है। जे मंदिर से एक मिनट भैन जी ਤੁਸੀਂ ਪੜ੍ਹੇ ਲਿਖੇ ਹੋ। ਲక్ష్మణ ਸਿੰਘ ਨੇ ਜਦੋਂ ਜਾ ਕੇ ਨਨਕਾਣਾ ਸਾਹਿਬ ਰੌਲਾ ਪਾਇਆ ਸੀ ਕਿ ਉਹ ਵੀ ਗਲਤ ਸੀ। ਗੁਰੂ ਘਰਾਂ ਦੇ ਵਿੱਚ ਜਦੋਂ ਮਸੰਦ ਬੈਠਣਗੇ ਗੁਰੂ ਘਰਾਂ ਦੀ ਲੁੱਟ ਹੋਊਗੀ। ਆਪਣਾ ਮੁਕਾਬਲਾ ਨਾ ਕਰੋ ਨਹੀਂ ਲక్ష్మణ ਸਿੰਘ ਇਹਨਾਂ ਤੋਂ ਸਾਰੇ ਲక్ష్మణ ਸਿੰਘ ਹੀ ਆ। ਸਾਡੀ ਆਵਾਜ਼ ਆ ਅਸੀਂ ਨਹੀਂ ਮੋਟਰ ਦੀ ਆਵਾਜ਼ ਨਹੀਂ ਮੁਕਾਬਲਾ ਤੁਸੀਂ ਵੀ ਡਿਸਾਈਡ ਕਰਨਾ ਕੀ ਕਰਨਾ ਹੈ। ਆਪ ਤੋਂ ਨਹੀਂ ਕਰਨਾ ਹਮਾਰੇ ਇਹ ਸਾਡਾ ਲక్ష్మణ ਸਿੰਘ ਦਾ ਵਾਰਸਾ ਨਾ ਕਿ ਨਰੇਣੂ ਮਾਤਾ ਦੇ ਵਾਰਸਾ। ਇਹ ਇਨਸਾਫ ਮੈਂ ਬੀਬੀ ਰਵਿੰਦਰ ਕੌਰ ਨੂੰ ਪੁੱਛਦੀ ਆ, ਸਾਨੂੰ ਪੁੱਛਦੀ ਪੈਸੇ ਮਿਲੇ ਤੈਨੂੰ ਕੀ ਕੀ ਮਿਲਿਆ ਜੋ ਹੁੰਦੇ ਆ ਗਿਆ ਤੈਨੂੰ ਕੀ ਕੀ ਮਿਲਿਆ? ਤੂੰ ਤਾਂ ਗੁਰੂ ਵਾਲੀ ਨਹੀਂ ਬਣ ਪਾਈ, ਤੈਨੂੰ ਤਾਂ ਗੁਰੂ ਵਾਲੀ ਨਹੀਂ ਬਣੀ। ਗੁਰੂ ਦਾ ਦਾਨ ਅੱਜ ਵੀ ਕਰ ਲਿਆ ਇਹਨਾਂ ਨੇ ਗੁਰਦੁਆਰੇ ਵਾੜਿਆ। औरतां के चूड़ियां तक खा गया, औरतां के चूड़ियां तक खा गया, ਜਿਹਨੂੰ ਬੋਲਣ ਦੀ ਤਮੀਜ਼ ਨਹੀਂ। साडियां चूड़ियां खा गया, साडियां चूड़ियां पासपोर्ट दे चक्कर च साडियां चूड़ियां खा गया, पासपोर्ट दे चक्कर च साडियां चूड़ियां खा गया। ਉਹ ਗੰਦੀ ਜਨਾਨੀ ਜਿਹਦੀ ਸਾਰਿਆਂ ਨੇ ਰਿਕਾਰਡਿੰਗ ਸੁਣੀ, ਜਿਹਨੂੰ ਬੋਲਣ ਦੀ ਤੱਕ ਪਤਾ ਕਿੱਦਾਂ ਬੋਲਦੀ ਹੈ। ਸਾਡੇ ਪਾਸਪੋर्ट ਬਣਾਉਣ ਦੇ ਚੱਕਰ ਸਾਡੀ ਚੂੜੀਆਂ ਖਾ ਗਿਆ। ਫਿਰ ਅਸੀਂ ਸਰਨਾ ਗਰੁੱਪ ਦੇ ਨਾਲ ਗਏ, ਅਸੀਂ ਸਰਨਾ ਗਰੁੱਪ ਦੇ ਨਾਲ ਫਿਰ ਗਏ। ਨੂੰ ਦਿਖਾਇਆ ਤੂੰ ਕਿੱਦਾਂ ਦੀ ਜਨਾਨੀ ਹੈ। ਸਿਰਸਾ ਦਾ ਚੂੜੀਆਂ ਖਾ ਗਿਆ, ਸਿਰਸਾ ਔਰਤਾਂ ਦੀਆਂ ਚੂੜੀਆਂ ਖਾ ਗਿਆ ਸਾਡੀਆਂ। ਕਮੇਟੀ ਵਿੱਚ ਕਹਿੰਦਾ ਜੀ ਤੁਹਾਡੇ ਪਾਸਪੋर्ट ਬਣਾਣਾ, ਚੂੜੀਆਂ ਖਾ ਗਿਆ। ਚੂੜੀਆਂ ਦੇ ਦਿਓ ਪਾਸਪੋर्ट ਬਣਾਉਣ ਲਈ, ਪੰਜਾਬ ਸਾਹਿਬ ਜਾਣ ਲਈ। ਬਾਅਦ ਚ ਅਸੀਂ ਇਹਨਾਂ ਨਾਲ ਗਏ। ਹੱਥ ਨਾ ਬੋਲੇ 2 ਮਿੰਟ ਦੇਖ ਲੈਂਦੇ। हेलो बाबा जी मैं बुलाता हूँ।
चल मैं बस चुप बस शांति शांति मेरे भी शांति वो नहीं कर रहे कितना कर रहे सील नहीं हो सकता गुरु घर का काम है लंगर होने किसी लेना पै जाए सील कराओगे गुरु घर क्या बातें कर रहे हैं चोरी होगी तो चोरी होगी तो चौकीदारी करेंगे ना पूरी करके लाएंगे गुरु घर लॉकर बंद करोगे सील करोगे चेक कराया थोड़े बंदे गए ने अंदर फालतू नहीं करनी झूठ नहीं बोलना थोड़े बंदे गए ने जे थोड़े मां दी हद जोड़े दसो मेरियां कीतियां थोड़े प्रधान साहब खुद चेक करके आए ने इस करके तुझे प्रधान साहब थोड़े बंदे ने ना बड़े किसी ना करो ये मेरे को कह रहा है कि मेरे पे एफआईआर हुई है तू शांति दे हुई है एफआईआर गुस्सा किस वास्ते निकालना तेरे मुझे छुट्टी आ गई यार बंद कर तमाशा करी जाते कोई वो नहीं तमाशा तुझे सिखाना कौन चिल्ले थी यार सारे हमारे सभी सारे खाना बंदे
शुरू करके काम है, रोज के रेगुलर काम है, हम कैसे बंद कर देंगे? तो करेगा कमरा सील करवा दो, ਅਸੀਂ ਸਾਰੇ चले जावांगे। कमरा सील करवाओ। सारे चले जाएंगे, चले जाएंगे और बताओ कमरा सील काम करने चले जाएंगे। अपना मोबाइल बंद करना कि नहीं करना कि मोबाइल आप जाओ आगे जाओ हाँ जी पिस्टल आ गई पर चलनी रह गई है। हाँ सारी आवाज़ आ रही है, ध्यान रखो। वो तो तुम कट दोगे, लाइव चल रहा है। शर्म आनी चाहिए जो भी है भावें गल तो शर्मिंदगी वाली भी है।
ऐसा जी 5 दिन वास्ते ने सारे तो बंदे 3 बंदे भी जान दो 3 बंदे जा रहे हैं
ਕਹਿੰਦੀ ਕੀ ਹੈ ਤੁਹਾਡੇ ਨਾਲ ਅੰਦਰ? ਜੀ ਜਦੋਂ ਇੱਥੇ ਹਿਸਾਬ ਮੰਗਣ ਆਇਆ ਜਾਂਦਾ, ਕਿਉਂਕਿ ਸ਼ਾਇਦ ਸਾਰੇ ਅੱਜ ਸੋਸ਼ਲ ਮੀਡੀਆ ਤੇ ਦੇਖ ਚੁੱਕੇ ਕਿ 62 ਲੱਖ ਰੁਪਏ ਦਾ ਘਪਲਾ ਸਾਹਮਣੇ ਆਂਦਾ ਹੈਗਾ, ਲੇਕਿਨ ਅੱਜ ਬੜੀ ਅਚੰਭਤ ਦੀ ਗੱਲ ਹੈਗੀ ਹੈ ਕਿ ਉਹ ਤਾਂ ਵੇਰਵਾ ਤੇ ਦੇਣਾ ਛੱਡਿਆ। ਇੱਥੇ ਪੁਲਿਸ ਵੀ ਬੁਲਾਈ ਗਈ ਹੈ, ਲੇਕਿਨ ਪੁਲਿਸ ਚੋਰਾਂ ਤੇ ਕਾਰਵਾਈ ਕਰਨ ਵਾਸਤੇ ਨਹੀਂ, ਸੰਗਤ ਤੇ ਕਾਰਵਾਈ ਕਰਨ ਵਾਸਤੇ ਬੁਲਾਈ ਗਈ ਹੈ। ਜਿਹੜੀਆਂ ਇਹਨਾਂ ਨੇ ਮਹਾਨ ਹਸਤੀਆਂ ਆਪਣੀਆਂ ਬੀਬੀਆਂ ਰੱਖੀਆਂ ਹੋਈਆਂ ਨੇ, ਬੀਬੀ ਰਣਜੀਤ ਕੌਰ, ਬੀਬੀ ਰਵਿੰਦਰ ਕੌਰ, ਔਰ ਸ਼ਾਇਦ ਬੀਬੀ ਰਵਿੰਦਰ ਕੌਰ ਦੇ ਬਾਰੇ ਤੇ ਸਾਰੀ ਦੁਨੀਆ ਜਾਣਦੀ ਹੋਏਗੀ ਕਿ ਕਿੰਨੇ ਸੋਹਣੇ ਲਫ਼ਜ਼ ਉਹਨਾਂ ਦੇ ਸਾਰੀ ਦੁਨੀਆ ਨੇ ਸੁਣਿਆ ਸੀ। ਅੱਜ ਉਹ ਗੁਰਸਿੱਖ ਬੀਬੀਆਂ ਨੂੰ ਕਹਿੰਦੀਆਂ ਨੇ ਅਸੀਂ ਗੰਦੀ ਬੀਬੀਆਂ ਨੇ। ਮੈਂ ਇਹ ਸਮਝਦੀ ਹਾਂ ਕਿ ਜੇ ਉਹ ਦੁੱਧ ਦੀਆਂ ਤੁਲੀਆਂ ਹੋਈਆਂ ਨੇ ਤੇ ਆ ਕੇ ਫਿਰ ਦੇਖਣ ਨਾ, ਤੁਸੀਂ ਗੁਰੂ ਦੇ ਕਮਰੇ ਦੇ ਅੱਗੇ ਖਲੋਤੇ ਜਿੱਥੇ ਕੈਸ਼ ਪਿਆ, ਤੁਸੀਂ ਸੰਗਤ ਨੂੰ ਚੈੱਕ ਨਹੀਂ ਕਰਨ ਦੇ ਰਹੇ, ਤੁਸੀਂ ਉਹਨਾਂ ਮੈਂਬਰਾਂ ਨੂੰ ਚੈੱਕ ਨਹੀਂ ਕਰਨ ਦੇ ਰਹੇ ਜਿਹੜੇ ਜਿੱਤ ਕੇ ਆਏ ਹੋਏ ਨੇ। ਤੇ ਕਿਹੜਾ ਡਰ ਤੁਹਾਨੂੰ ਭੈ ਕਮਾ ਰਿਹਾ? ਜੇ ਤੁਸੀਂ ਕਹਿ ਰਹੇ ਪੈਸਾ ਪਿਆ ਤੇ ਫਿਰ ਚੈੱਕ ਕਰਨ ਦਿਓ ਨਾ। ਔਰ ਸੁਣਨ ਵਿੱਚ ਇਹ ਵੀ ਆਇਆ ਵਾ ਕਿ ਇਹਨਾਂ ਦੇ ਕੋਲ ਪਹਿਲੇ ਜਿਹੜੇ ਕਹਿ ਸਕਦੇ ਕਰੰਸੀ ਜਿਹੜੀ ਬੰਦ ਹੋ ਚੁੱਕੀ ਹੈ, ਉਹ ਕਰੰਸੀ 38 ਲੱਖ ਰੁਪਈਆ ਉਹ ਪਿਆ, ਤੇ ਅੱਜ ਤੱਕ ਉਹ 38 ਲੱਖ ਰੁਪਈਆ ਇੱਥੇ ਗੁਰਦੁਆਰੇ ਵਿੱਚ ਕੀ ਕਰ ਰਿਹਾ? ਕਿ ਇਹਨਾਂ ਨੂੰ ਇਹ ਨਹੀਂ ਪਤਾ ਕਿ ਸਾਡੇ ਸਟਾਫ ਦੀਆਂ ਫੀਸਾਂ ਨਹੀਂ ਗਈਆਂ ਹੋਈਆਂ ਸੀ, ਉਹ ਪੈਸੇ ਚੇਂਜ ਕਰਾ ਕੇ ਉਸ ਸਟਾਫ ਨੂੰ ਹੀ ਦੇ ਦਈਏ। ਕੀ ਕਰ ਰਹੀ ਹੈ ਅੱਜ ਕਮੇਟੀ? ਅੰਦਰ ਦਾ ਮਾਹੌਲ ਵੇਖਣ ਵਾਲਾ ਇੰਨਾ ਗੰਦਾ ਮਾਹੌਲ ਕੀਤਾ, ਸਾਨੂੰ ਕਹਿ ਜਾ ਰਹੇ ਕਿ ਇੱਥੋਂ ਦੀ ਬਾਹਰ ਨਿਕਲੋ। ਇਹ ਗੁਰੂ ਘਰ ਕਿਹਦਾ ਹੈ? ਇਹਨਾਂ ਮੈਂਬਰਾਂ ਦਾ ਜਾਂ ਸੰਗਤ ਦਾ? ਕਿ ਸੰਗਤ ਇੱਥੇ ਆ ਕੇ ਪੁੱਛੇਗੀ ਨਹੀਂ? ਆ ਸੰਗਤ ਦੀ ਕਚਹਿਰੀ ਹੈ, ਸੰਗਤ ਜ਼ਰੂਰ ਪੁੱਛੇਗੀ ਕਿ ਪੈਸੇ ਦਾ ਕੀ ਹੋਇਆ, ਕਿਉਂ ਹੋਇਆ। ਇਹਨਾਂ ਦਾ ਜਵਾਬ ਦੇਣਾ ਪਏਗਾ। चार लेनी है उनको पीछे कर दो। ਨਹੀਂ ਪੁੱਛਿਆ ਤਾਂ ਉਹਦਾ ਕੁਝ ਨਹੀਂ ਕਹਿੰਦਾ। ਕਮੇਟੀ ਮੈਂਬਰ ਹੈਗੀ ਆ, ਉਹ ਵੀ ਮੈਂਬਰ ਕੋਈ ਆ, ਮੈਂਬਰ ਕੋਈ ਆ ਉਹ ਨੂੰ ਬਾਹਰ ਖਿੱਚ ਕੇ ਲਿਆਉਣ ਨੂੰ ਨਹੀਂ। मैं कुड़ी की टांगे वाली हटी नहीं वहां से को। ਇੰਨੀ ਗੰਦੀਆਂ ਔਰਤਾਂ ਖੜੀ ਕੀਤੀ ਹੋਈਆਂ ਇਹਨਾਂ ਨੇ ਅੰਦਰ। ਅੱਛਾ ਜੇ ਪੈਸੇ ਦਾ ਹਿਸਾਬ ਮੰਗੋ ਤੇ ਪੁੱਛਦੇ ਆ ਕਿ ਲੜਾਈ ਕਰਾਣੀ ਹੈ, ਇਹੀ ਹਾਲ ਹੈ। ਮੈਂ ਕਿ ਲੜਾਈ ਤਾਂ ਬਚੀਏ ਜਾਂ ਗੁਰੂ ਘਰਾਂ ਨੂੰ ਬਚਾਈਏ। ਅੱਜ ਆਪਣੇ ਗੁਰੂ ਘਰਾਂ ਵਿੱਚ ਸਾਨੂੰ ਲੜਾਈਆਂ ਕਰਨ ਦੀ ਲੋੜ ਪੈ ਗਈ ਹੈ। देखो बच्चा जो पता रहे आपको अरे कुड़ियां ने काम करना उसको हर बार देखो क्या वधिया कमेटी ਦੇ ਵਿੱਚ ਮਾਹੌਲ ਹੈ, ਜਿਨ੍ਹਾਂ ਨੇ ਸਾਧ ਸੰਗਤ ਗੁਰੂ ਮਹਾਰਾਜ ਦੇ ਲੜ ਨੌਜਵਾਨਾਂ ਨੂੰ ਲਾਣਾ, ਪਰ ਅੱਜ ਗੁਰੂ ਘਰਾਂ ਦੇ ਅੰਦਰ ਇਹ ਲੜਾਈਆਂ ਹੋ ਰਹੀਆਂ, ਪੈਸੇ ਦੀਆਂ ਲੜਾਈ ਝਗੜੇ, ਧੀਆਂ ਭੈਣਾਂ ਦੇ ਵਿਚੜ ਉਛਾਲਿਆ ਜਾ ਰਿਹਾ। ਸੰਗਤ ਜੀ ਇਸ ਚੀਜ਼ ਨੂੰ ਦੇਖਦੇ ਹੋ ਬੜਾ ਹੀ ਮਨ ਦੁਖਦਾ, ਬਹੁਤ ਬਹੁਤ ਮਨ ਦੁਖਦਾ। ਜੰਗਲੇ ਤੇ अंदर हटाओ ना क्या कहाँ लगी है? वो क्यों नहीं हटा रहे? क्यों नहीं हटा रहे? वो कौन होती है मेंबर? वो ज्यादा मेंबर है। हम गुरु घर की संगत है। जे गुरु घर के अंदर दफ्तर बने है, गुरु घर का बने हुए है, सानू इत्थों कढ कौन सकदा है? जंगले में खुद यार बिल्कुल जंगले में तो खड़ा होता वही है बिल्कुल अंदर एने को क्या करना। हां बात लाओगी तुम? चोर फसाए हुए हैं सारे। जब भूखे मरते हैं खुद चोरी करते हैं। ਉਹਦੇ ਕਰ ਲਿਓ ਕੁਰਸੀ ਰੱਖ ਲਾ ਉੱਤੇ ਹੋ ਜਾ। ਨਹੀਂ ਠੀਕ ਹੈ ਅੱਗੇ ਕੁਰਸੀ ਤੇ ਹੋਰ
ਇਹਨੂੰ ਪਹਿਲਾਂ ਪਰਮਿਸ਼ਨ ਲੈ ਦੋ ਤਾਂ ਮੈਂ ਬੁਲਾਈ हेलो बंद कर दे। हेलो 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 बंद कर छोटे
Or you get this law, but see, but there is no action. That is the only. आओ जी आप दो माँ अंदर हो रही है मीटिंग दो सर मीटिंग अंदर हो रही है अंदर हो रही है ਜਿਹੜੀ ਉਤਨੇ ਨੇ ਅਸੀਂ ਰਿਕਾਰਡਿੰਗ ਕੀਤੀ ਸੀ ਨਾ ਮਾਫੀ ਮੰਗਣ ਦੇ ਅਸੀਂ ਸਾਡੇ ਤੋਂ ਹਰਮੀਤ ਗੱਲ ਦਾ ਕਹਿ ਰਹੇ ਜੀ 20 ਲੱਖ ਰੁਪਏ ਦਿੱਤਾ ਇਹਨਾਂ ਨੇ ਤਾਂ ਮੈਂ ਉੱਠੀ ਆ ਉਹ ਜਿਹੜਾ ਜੱਸਾ ਕਮੀਨਾ ਕਹਿੰਦਾ ਕਿ ਅਸੀਂ ਸਾਡੇ ਕੋਲ ਕਿਹੜੇ ਪੁੱਛ ਲੈਣਾ ਕੋਈ ਨਹੀਂ ਤੂੰ ਮੈਨੂੰ ਜਰਾ ਹੋਰ ਵੀ ਆਪਣਾ ਮੁੰਡਾ just stay here quietly and we request them also to make a little bit of space here. See, there are only 4 people here. You want, I'll tell the truth. ਨਾ ਤੁਸੀਂ ਵੀਡੀਓ ਕਿਉਂ ਨਹੀਂ ਬਣਾਈ Here, ਤੁਹਾਡੇ ਕੁੱਤੇ there's ਨੇ a ਤਾਂ whole, ਬੰਦ ਕਰਤਾ ਸੀ there's no police on that side. They can vacate and we can make space and we can sit quiet. सर वी आर इलेक्टेड पीपल, इनके सारे गुंडा एलिमेंट चले हुए हैं यहाँ पे, वो क्या कर रहे हैं? यहाँ पे इलेक्टेड मेंबर्स हैं सर, यहाँ पे ये यहाँ पे कब्जा करके यहाँ पे बैठ गए हैं, ऐसे बदमाशी ये कर रहे हैं। जो मेंबर नहीं होता क्या वो गुंडे होते हैं? तो गुंडे यहाँ तो और क्या? आप संगत के गुंडा नहीं कह सकते, मेंबर ईमानदार नहीं है। अगर मेंबर ईमानदार होता है तो FIR नहीं होती आपके बताते सारे जने बाहर चलते हैं, सारे जने यार हमारे 2-3 मिनट देते आप मैं हूँ मेरी बात 1 2 3 और ये
बंदा फाइल लेके जा रहे हैं, मैं कहा फाइल दिखा, ऐसे कोई फाइल है और सभी डॉक्यूमेंट है ना, दिखाने के अंदर फाइल है। बस बस बाकी रुक जाओ, बाकी रुक जाओ, 2 बंदे तुम चले जाओगे ना। कितने लोग जाएंगे? 3 लोग जाएंगे और नहीं जाएंगे पाटिया साहब, फिर हम भी सारे जाएंगे साहब, हम भी सारे जाएंगे। बंदे बुलाया भाई, मैं नहीं जा रहा। तुम रहने दो फिर, बहुत बड़े हो, तुम कुछ नहीं कह रहे। नहीं ये रहम और बंदे कह लो, चलो छोड़ो फिर। मनजीत अरे ना फिर ਇਹਨਾਂ ਨੂੰ ਇਤਰਾਜ਼ ਹੈਗਾ ਸਾਡੇ ਅੱਗੇ ਜਾਣ ਦਾ, ਇਹਨਾਂ ਨੇ ਰਜਿਸਟਰ ਕਰਾਈ ਖਬਰ ਤੇ ਕਰਾਈ ਹੋਈ ਜੋ ਐਗਰੀ ਕੀਤਾ ਹੈ ਕਰੋ, ਫਿਰ ਉਹ ਜਾ ਯਾਰ ਸਾਡਾ ਆਪਣਾ ਕੰਮ ਕਰ ਜਿੰਨੀ ਦੇਰ ਤੱਕ ਉਸਨੇ ਉਹ ਨਿਕਲ ਗਿਆ ਰਿਕਾਰਡ ਹਾਂ ਉਹ ਨਿਕਲ ਗਿਆ ਨਾ ਉਹ ਨਿਕਲ ਕਰਤਾ ਇਹ ਫਾਈਲ आपको बता दिया उन्होंने। ਉਹ ਕਹਿੰਦੇ ਨੇ ਜੀ ਕਿ ਤੁਸੀਂ ਅੰਦਰ ਨਹੀਂ ਜਾ ਸਕਦੇ। ਕਮਾਲ ਦੀ ਗੱਲ ਹੈ, ਕਮਾਲ ਦੀ ਗੱਲ ਹੈ ਕਿ ਇਲੈਕਟਡ ਮੈਂਬਰ ਆ, ਉਹ ਕਹਿੰਦੇ ਤੁਸੀਂ ਅੰਦਰ ਨਹੀਂ ਜਾ ਸਕਦੇ। ਕਮਾਲ ਹੈ। ਚੰਗਾ ਕੰਮ ਕੀਤਾ ਤੁਸੀਂ। ਕਾਰ ਦੇ ਪਿੱਛੇ ਖੜਾ ਹੋ ਜਾ, ਉੱਥੇ ਜਾ ਕੇ ਦੂਜੇ ਕੈਮਰੇ ਤੋਂ ਖੇਡ ਲੈ ਸਾਰਾ। ਸਾਰੇ
उनको बाहर निकालो ना, उनको भी बाहर निकाल रहे, उनको भी निकाल रहे बाहर, उनको बाहर करो, उनको बाहर निकालो वहाँ से, बाहर निकालो, दरवाजा कैसे बंद करते तुमने? उनको बाहर निकालो ना वहाँ से, बाहर निकालो, आजा दर्जा खोल के बाहर निकालो इनको, हाँ, इसको बाहर निकालो वहाँ से, इसको बाहर निकालो, अरे इनको बाहर निकालो, बाहर निकालो। हेलो एसीपी साहब, हेलो एसीपी साहब, उनको बाहर निकालो वहाँ से, इनको बाहर निकालो सबको। दादा मारन के बाहर अरे इनको बाहर निकालो, इनको बाहर निकालो, अरे बाहर निकालो, ये चोर है, थाने में एक भरे हुए सब पे एफआईआर है। उनको पहले वहां से पीछे करो, इसको पीछे करो, इसको खाली यहाँ से खाली करवाओ, यहाँ से गेट खाली करवाओ, यहाँ से 10 मिनट बैठ के झूठ मारो, मारे अंदर देखो लगे, मारे प्रभु पानी तकरीबन है, कोई साला पुलिसकर, कोई साला चोर देखी जाएगी, साले हिस्ट्री शीटर चलो अंदर, पीछे से गैस की शॉर्टेज हाँ
हाँ जी तुम नजर नहीं आ रहे मैं तो कुछ नहीं कर सकता ना उनको पगड़ी उतर रही है ये कोई तरीका है? किन्ने लाइए अरमीत के पानपुरी उधर आ रहे लड़ाना अरे जा रहे हो भाई भाई आप ये दरवाजा बंद कर रहे हो, एक बार नहीं बाहर निकाले। दरवाजा बंद हो गया नहीं, हमारे पकड़ी तो उतर रही है। कोई बात नहीं, भाषा मुद्दे से निकालो ना, आप यहीं से निकाल रहे सबको। वो तो पूरा बंदा करे पे इनका दरवाजा खोलो, खोल पे पीछे ओए पिछड़ दरवाजा खोल, चल पिछड़ अरे पिछड़ हां दरवाजा खोल। उसको वहां से कहां से निकालो, निकालो आगे उधर से एक लोग बंदा बाहर नहीं रहा। उधर पटरी है तुम्हारी जा रहे हैं उधर पटरी है जाओ यार हमारा बंदा जनाब 10 बजे पीछे गए हैं हमारे आइए तो उधर फर्जी भैया फर्जी उधर जाने सही बोल रहे हैं भैया भैया हमारे पीछे गए हैं। अरे तुम्हारे बंदा कौन निकाले तो आप उनको बाहर निकालो यार, वहां से निकालो। 1 घंटे से ढूंढ रहे भैया निकाल रहे हैं 1 घंटे से 1 घंटे से छोड़ो यार। और क्या करना बताओ निकालो ना निकालो पहले हम अपने सारे बाहर दरवाजा खोला रहने दो भाई। प्रॉब्लम क्या है, क्या प्रॉब्लम है? दरवाजा खोला रहने दो, क्या समस्या है? ये दरवाजा खुला रहने दो, बस दूर से रहे तुम सर। खुला रहने दो, इसको खुला रहने दो। हमारे बंदे भाई साहब हम सब बाहर जा रहे हैं, कौन बाहर जा रहा है बताओ? वो तो फिर अंदर के अंदर ही है।
ਗੱਲ ਕਰ ਰਿਹਾ ਸੀ ਨਾ ਸਮਾਲੋਚਾਰ ਦੀ ਉਹਨੇ ਗੱਲ ਕੱਢਣ ਲੱਗਿਆ ਗੁਰਦੇਵਰ ਦੇ ਇੱਥੇ ਹੁਣ ਕੌਣ ਬੈਠਾ ਪੁੰਜੇ ਕੋਲ ਬੈਠਾ ਉਹ ਮਾਰ ਕੇ ਧੱਕਾ ਕਰੋ कुछ कह नहीं हेलो मैं बेनती करना ये सिखा का काम नहीं जो हो रहा पहले आराम नाल थानू कहा गया तुहाडे विचों कोई नहीं सुनी बड़े प्यार नाल कहा गया घपला हैगा तुसी घपले बारे नहीं किया तुसी अपना मैनेजर अपना कैशियर दोनों चोरी नाल भजाते तुसी अपने रुपये खुर्द बुर्द करते तुसी जनानियां दी बेपत की फिर तुसी मेरी पग लाई हुण मैं इत्थे अगर 46 मैंबरां विचों कुछ इत्थे है कुछ उत्थे है जिन्हां कंगरां ने मेरी पग ते हथ पाया खुली चेतावनी है उन्होंने आधे घंटे जे ते उत्ते ते उहदा सच्चा प्यो चढ़िया बाहर आ जाए या सिर लवा दूंगा या सिर ला दूंगा जेड़ा कंजर दा बच्चे चौकात है बाहर आ जाए हुण भी वार्निंग है और अगर बाद चो पता लग गया फिर कदी ना कहना खानपुरी बिना दसे घर आके झक के लै गया फुकरे हो तुसी सरदार नहीं बावला तो गए गंदे कुत्ते हो तुसी
ਕੀੜੇ ਪੈਣੇ ਚਾਹੀਦੇ ਤੁਹਾਡੇ ਵਰਗੇ ਫੁਕਰਿਆਂ ਨੂੰ। 9ਵੀਂ ਪਾਤਸ਼ਾਹ ਦੇ ਗੁਰਦੁਆਰੇ ਅੰਦਰ ਚੋਰੀ ਕਰਦੇ ਹੋ, ਮਾਰਦਾਰ ਕਰਦੇ ਹੋ, ਪੁਲਿਸ ਬੁਲਾਉਂਦੇ ਹੋ, ਉਸ ਤੋਂ ਬਾਅਦ ਦੱਸਦੇ ਹੋ ਬੜੇ ਗੁਰੂ ਦੇ ਸਿੱਖ ਹੋ। ਤੁਹਾਡੇ ਵਰਗਾ ਗੱਦਾ ਬੰਦਾ ਕੋਈ ਨਹੀਂ। ਇੰਨੀ ਚੇਤਾ ਰੱਖਣਾ, ਕੀੜੇ ਜਿਹੜੇ ਹੁੰਦੇ ਨਾ ਉਹ ਵੀ ਸਰੀਰਾਂ 'ਚ ਪੈਂਦੇ, ਤੁਹਾਡਾ ਸਰੀਰ ਹੀ ਨਹੀਂ ਰਹਿਣਾ। ਤੁਸੀਂ ਇੱਦਾਂ ਹੀ ਧਰਤੀ 'ਚ ਮਿਲ ਜਾਓਗੇ ਕੁੱਤਿਆਂ ਨੂੰ, ਤੁਹਾਡਾ ਪਤਾ ਹੀ ਨਹੀਂ ਚੱਲਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਰ ਫਿੱਟੇ ਨੂੰ ਤੁਹਾਡੇ ਸਾਰੇ ਕੁੱਤਿਆਂ ਦੇ। ਜਿਹੜਾ ਕੁਝ ਤੁਸੀਂ ਰਿਕਾਰਡ ਵਗੈਰਾ ਚੈੱਕ उनके बंदे पीछे कर लो, फिर उधर फिर जोर मचेगा। एक मिनट बंदे ਸਾਰੇ ਆਪਣੇ ਬੰਦੇ ਕਲੀਅਰ ਕਰਦੇ ਨੇ। ਤੁਸੀਂ ਆ ਜਾਓ, ਦੋ ਇੱਕ ਜਣਾ ਜਿਹੜਾ ਵੀ ਆਣਾ यहाँ तक तो आगे बोरियों के ऊपर खड़े हैं। ਮੈਂ ਤੁਹਾਨੂੰ ਉੱਥੇ ਬਿਠਾਵਾਂਗਾ ਜੀ। ਯਾਰ ਉਹਦਾ ਤੇਰੇ ਨਾਲ ਲੱਗ ਜਾਏਗਾ ਹੀ। ਅਸੀਂ 10 ਮਿੰਟ ਤੋਂ ਲਾਵਾਂਗੇ। ਨਹੀਂ ਕੋਈ ਤੂੰ ਜਾ ਅੰਦਰ ਜਾ ਰਿਹਾ। ਮੈਂ ਕਹਿੰਦਾ ਨਹੀਂ 10 ਮਿੰਟ ਲਗਾ ਕੇ ਕੰਮ ਹੈ, ਲੇਕਿਨ ਮੈਂ ਚਾਹਾਂਗਾ ਕਿ ਆ ਚੱਲ ਮੈਂ ਨਾਲ अपना भी कीजिए। और फिर मैं जाऊंगा, जाने नहीं दूंगा। कोई गल नहीं, तीसरा बंदा अंदर नहीं आएगा, दो जने आएंगे। नहीं जाएगा, नहीं आएगा। एक शर्त और, इनके मोबाइल रखवाओ सब। इन्होंने गालियां लेडीज को मोबाइल सर बंद करो लो। निकालो यार। मैं तो होने आया